ਦਿਨਾਂ ਦੇ ਉਸ ਦਿਨ ਈਦ ਮੁਬਾਰਕ ਹੋ ਸੀ ਓਏ ਹਮਜ਼ਾ ਜਿਸ ਦਿਨ ਫੇਰ ਮਿਲਾਂਗੇ। ਫਖਰ ਹੋਇਆ ਵੀ ਯਾਰ ਬੰਦੇ ਨੇ ਮੈਨੂੰ ਚੁੱਪ ਕਰਾਇਆ। ਉਹ ਦੱਸੋ ਉਹ ਜਿਹੜਾ ਹੌਸਲਾ ਕਿੱਦਾਂ ਪੈਦਾ ਹੋਇਆ? शहीद हो जाए तो बढ़ जाती है इंसान की कीमत, वाह जी, रहे जिंदा तो जीने की सजा देती देती है। है। वाह जी, ठीक है जी। मेरा लगते जिगर मैं सदमा जड़ा है, मैं सारी जिंदगी जिन्नी देरी मेरी जिंदगी है मैं तो शायद नहीं भुल सकता। नहीं नाल ही रहना। ठीक है ना जी। मगर मैनू हौसला अल्लाह की जात ने इस वजह से दिता है कि मेरा बच्चा शहीद होया। बेशक। ठीक है जी। इस टाइम मतलब इन्हें दसिया मैंने अब्बा हम जी डाकू पै गए। ठीक। मैं क्या फिर हाँ मैं वही हुंदा भी पैसे पूरे चलो आप ही मैं क्या फिर हाँ। मुंडा चुप हाँ। इन्हें ना भर कल नहीं दसीगी अब्बा हम जाए आज चली गई बस। ਇਹ ਆਪਣੇ ਘਰ ਦੇ ਇਕੱਲੇ ਵਾਹਦ ਕਫੀਲ ਸੀਗੇ ਕਮਾਉਣ ਵਾਲੇ। ਕਿੰਨੇ ਬੱਚੇ ਇਹਨਾਂ ਦੇ? 2 ਬੇਟੇ 1 ਬੇਟੀ। ਇੱਕ ਬੇਟੀ। ਕੀ ਕੀ ਉਮਰਾਂ ਉਹਨਾਂ ਦੀ? ਬੜੇ ਬੇਟੇ ਦੀ ਉਮਰ 5 ਸਾਲ ਆ, ਅੱਛਾ। ਉਸ ਤੋਂ ਛੋਟੇ ਦੀ 3.5 ਸਾਲ ਆ, ਬੇਟੀ ਦੀ ਉਮਰ ਸਾਲ। ਅੱਛਾ ਅੱਛਾ, ਬਹੁਤ ਛੋਟੇ ਬੱਚੇ ਆ ਜੀ। ਆਪਣੇ ਘਰ ਦੇ ਵਾਹਦ ਕਫੀਲ, ਲੇਕਿਨ ਮਾਰਨ ਵਾਲਿਆਂ ਨੂੰ, ਸ਼ਹੀਦ ਕਰਨ ਵਾਲਿਆਂ ਨੂੰ ਇਸ ਗੱਲ ਦੇ ਨਾਲ ਕੋਈ ਨਹੀਂ। ਜੀ अस्सलाम वालेकुम रहमतुल्लाहि व बरकातहू। जनाब ਅੱਜ ਅਸੀਂ ਬੈਠੇ ਆਪਣੇ ਭਾਈ ਕੋ ਮੁਹੰਮਦ ਰਫੀ ਗੁੱਜਰ ਗੋਰਸੀ, ਜਿਨ੍ਹਾਂ ਦਾ ਬੇਟਾ ਪਿਛਲੇ ਦਿਨਾਂ ਦੇ ਵਿੱਚ ਸ਼ਹੀਦ ਹੋਇਆ ਬਲੋਚਿਸਤਾਨ ਦੇ ਵਿੱਚ। ਪਤਾ ਸਾਰਿਆਂ ਨੂੰ, ਬਹੁਤ ਸਾਰੇ ਲੋਕ ਪੂਰੇ ਪਾਕਿਸਤਾਨ ਨੂੰ, ਬਲਕਿ ਪਾਕਿਸਤਾਨ ਤੋਂ ਬਾਹਰ ਵੀ ਪਤਾ ਲੱਗ ਗਿਆ। ਮੈਂ ਜ਼ਰਾ ਇੰਟਰਵਿਊ ਲੇਟ ਇਸ ਕਰਕੇ ਲਿਆ ਵੀ ਤੁਹਾਨੂੰ ਮੈਂ ਇਨਸ਼ਾਅੱਲਾ ਇਹਨਾਂ ਨਾਲ ਕੁਝ ਐਸੀਆਂ ਗੱਲਾਂ ਅਸੀਂ ਕਰਨੀਆਂ ਜਿਹੜੀਆਂ ਉਹ ਅਲੱਗਾ ਹੋਣਗੀਆਂ, ਮੁਖਤਲਿਫ ਹੋਣਗੀਆਂ। ਇਸ ਕਰਕੇ ਉਹ ਕਹਿੰਦੇ ਆ ਨਾ ਜੀ, ਇਧਰ ਆ ਸਿਤਮਗਰ ਹੁਨਰ ਆਜ਼ਮਾਏ ਤੂੰ ਤੀਰ ਆਜ਼ਮਾ ਹਮ ਜਿਗਰ ਆਜ਼ਮਾਏ। ਉਹਨਾਂ ਨੇ ਆਪਣੀਆਂ ਗੋਲੀਆਂ ਆਜ਼ਮਾ ਲੀਆਂ, ਅਸੀਂ ਆਪਣਾ ਸੀਨਾ ਆਜ਼ਮਾ ਲਿਆ। ਰਿਜ਼ਲਟ ਕੁਛ ਨਹੀਂ ਨਿਕਲਿਆ, ਉਹਨਾਂ ਨੂੰ ਕੁਛ ਨਹੀਂ ਲੱਭਣਾ, ਸਾਨੂੰ ਬਹੁਤ ਕੁਛ ਮਿਲ ਗਿਆ। ਸਭ ਤੋਂ ਪਹਿਲਾਂ ਤਾਂ ਜਿਹੜੀ ਸਭ ਤੋਂ ਵੱਡੀ ਚੀਜ਼ ਮਿਲੀ ਆ, ਜਿਹੜੀ ਅਲਾਮਾ ਸਾਹਿਬ ਨੇ ਫਰਮਾਈ ਆ, ਸ਼ਹਾਦਤ ਹੈ ਮਤਲੂਬ ਮਕਸੂਦ ਮੋਮਨ, ਨਾ ਮਾਲੇ ਗਨੀਮਤ ਨਾ ਕਿਸ਼ਵਰ ਕੁਸ਼ਾਈ। ਸ਼ਹੀਦ ਦਾ ਦਰਜਾ ਮਾਲਕ ਜਾਣਦਾ, ਔਰ ਸ਼ਹੀਦ ਦਾ ਜਿਹੜਾ ਅਜਰ ਆ ਨਾ ਸ਼ਹਾਦਤ ਦਾ, ਉਹ ਮਾਲਕ ਨੇ ਫਰਮਾਇਆ ਵੀ ਨਾ ਉਹਦਾ ਅਜਰ ਜੰਨਤ ਆ, ਨਾ ਉਹਦਾ ਅਜਰ ਬਾਗ ਆ, ਨਾ ਉਹਦਾ ਅਜਰ ਫਲ ਫਲੂਟ ਆ, ਨਾ ਉਹਦਾ ਅਜਰ ਦਰਿਆ, ਨਾ ਨਹਿਰਾਂ, ਨਾ ਸਮੁੰਦਰ। ਸ਼ਹਾਦਤ ਸ਼ਹੀਦ ਦਾ ਅਜਰ ਮੈਂ ਖੁਦ ਹਾਂ। ਉਹਦੇ ਖੂਨ ਦੇ ਪਹਿਲੇ ਕਤਰੇ ਗਿਰਨ ਤੋਂ ਪਹਿਲਾਂ, ਸ਼ਹੀਦ ਦੇ ਪਹਿਲੇ ਕਤਰਾ ਜ਼ਮੀਨ ਤੇ ਜਿਹੜਾ ਗਿਰਦਾ ਉਸ ਤੋਂ ਪਹਿਲਾਂ ਮਾਲਕ ਕਹਿੰਦਾ ਮੈਂ ਆਪਣੀ ਜ਼ਿਆਰਤ ਕਰਾ ਦਿੰਦਾ। ਸੁਭਾਨ ਅੱਲਾਹ। ਔਰ ਇਨਸ਼ਾਅੱਲਾ ਤਾਲਾ ਸਾਡਾ ਜਿਹੜਾ ਬੱਚਾ ਗਿਆ ਹਮਜ਼ਾ ਗੁੱਜਰ ਗੋਰਸੀ ਸ਼ਹੀਦ, ਇਨਸ਼ਾਅੱਲਾ ਅੱਲਾ ਦੇ ਫਜ਼ਲੋ ਕਰਮ ਦੇ ਨਾਲ ਮਾਲਕ ਨੇ ਉਹਨੂੰ ਸ਼ਹਾਦਤ ਦਾ ਰੁਤਬਾ ਅਤਾ ਫਰਮਾਇਆ। ਔਰ ਮੈਂ ਅੱਜ ਇਸ ਕਰਕੇ ਤੁਹਾਨੂੰ ਮਿਲਾਉਣਾ ਚਾਹਣਾ ਉਹਦੇ ਵਾਲਿਦ ਸਾਹਿਬ ਨਾਲ। ਇਨਸ਼ਾਅੱਲਾ ਤੁਹਾਨੂੰ ਮਹਿਸੂਸ ਹੋਏਗਾ ਕਿ ਉਹ ਸ਼ਹੀਦ ਦਾ ਬਾਪ ਆ। अस्सलाम वालेकुम जी। जी वालेकुम सलाम। की हाल है भाई? ठीक ठाक? अल्हम्दुलिल्लाह, शुक्र। चलो 4-5 दिन हो गए। हाँ जी। 4-5 दिन हो गए शहीद होए नू। 26 अक्तूबर 26 अगस्त 26 अगस्त 26 अगस्त ਅੱਜ 1 ਸਤੰਬਰ 1 ਸਤੰਬਰ ਦਾ ਹੈਗਾ ਆ। ਹਾਂਜੀ। 4-5ਵਾਂ ਦਿਨ ਅੱਜ। ਹਾਂਜੀ। ਪਹਿਲੇ ਦਿਨ ਦੀ ਗੱਲ, ਫਿਰ ਦੂਏ ਦਿਨ ਦੀ, ਫਿਰ ਤੀਏ ਦਿਨ ਦੀ। ਆਸਤਾ ਆਸਤਾ ਜ਼ਾਹਰਾ ਮਾਲਕ ਸਬਰ ਅਤਾ ਕਰਦਾ। ਲੇਕਿਨ ਮੈਂ ਪਹਿਲੇ ਦਿਨ ਜਦੋਂ ਤੁਹਾਨੂੰ ਮਿਲਿਆ, ਹਾਂਜੀ, ਮਿਲ ਕੇ ਜ਼ਾਹਰਾ ਮੇਰਾ ਆਪਣਾ ਵੀ ਅੰਦਰ ਭਰਿਆ ਔਰ ਮੈਨੂੰ ਵੀ ਰੋਣਾ ਆ ਗਿਆ। ਲੇਕਿਨ ਤੁਸੀਂ ਮੈਨੂੰ ਚੁੱਪ ਕਰਾਇਆ। ਮੈਂ ਇਸ ਗੱਲ ਤੋਂ ਪਰੇਸ਼ਾਨ ਨਹੀਂ ਹੋਇਆ, ਬਲਕਿ ਮੈਨੂੰ ਫਖਰ ਹੋਇਆ ਵੀ ਯਾਰ ਬੰਦੇ ਨੇ ਮੈਨੂੰ ਚੁੱਪ ਕਰਾਇਆ। ਉਹ ਦੱਸੋ ਉਹ ਜਿਹੜਾ ਹੌਸਲਾ ਕਿੱਦਾਂ ਪੈਦਾ ਹੋਇਆ? शहीद हो जाए तो बढ़ जाती है इंसान की कीमत, वाह जी, रहे जिंदा तो जीने की सजा देती देती है है। दुनिया। वाह जी, ठीक है जी। सुभान अल्लाह पाक ने जी। साडा ईमान कहना मुसलमाना दा, हाँ जी, बिल्कुल। अहले सुन्नत जमात हाँ जी, मेरा बिल्कुल तलक है। जी। मुसलमाना दा कुरान और हदीस ਉਹਦੇ ਚ ਇਹ ਹੈ ਜੀ, ਸਬਰ ਦੇਣ ਵਾਲੀ ਅੱਲਾ ਦੀ ਜ਼ਾਤ ਹੈ। ਮੇਰਾ ਲਖਤੇ ਜਿਗਰ ਮੈਂ ਸਦਮਾ ਜਿਹੜਾ ਹੈ, ਮੈਂ ਸਾਰੀ ਜ਼ਿੰਦਗੀ ਜਿੰਨੀ ਦੇਰੀ ਮੇਰੀ ਜ਼ਿੰਦਗੀ ਹੈ ਮੈਂ ਤਾਂ ਸ਼ਾਇਦ ਨਹੀਂ ਭੁੱਲ ਸਕਦਾ। नहीं नाल ही रहना। ਠੀਕ ਹੈ ਨਾ ਜੀ। जी। ਮਗਰ ਮੈਨੂੰ ਹੌਸਲਾ ਅੱਲਾ ਦੀ ਜ਼ਾਤ ਨੇ ਇਸ ਵਜ੍ਹਾ ਤੇ ਦਿੱਤਾ ਹੈ ਕਿ ਮੇਰਾ ਬੱਚਾ ਸ਼ਹੀਦ ਹੋਇਆ।
ਸੁਭਾਨ ਬੇਸ਼ੱਕ ਠੀਕ ਹੈ ਜੀ। ਬੇਸ਼ੱਕ ਮੈਂ ਇੱਕ ਅਨਸੂ ਵੀ ਉਸ ਤੋਂ ਬਾਅਦ ਪਹਿਲੇ ਮੈਂ ਵੀ ਮੇਰੇ ਤੋਂ ਬਰਦਾਸ਼ਤ ਨਹੀਂ ਸੀ ਹੁੰਦਾ। ਨਹੀਂ ਹੁੰਦਾ ਜੀ ਮੇਰਾ ਬੱਚਾ ਭਾਈ ਆ ਰੋਂਦਾ ਸੀ, ਮੈਨੂੰ ਜਦੋਂ ਪਤਾ ਲੱਗਿਆ ਕਿ ਸ਼ਹੀਦ ਮੇਰਾ ਬੱਚਾ, ਕਸਮ ਖੁਦਾ ਦੀ ਕਿ ਮੇਰੇ ਅਨਸੂ ਬਿਲਕੁਲ ਨਹੀਂ, ਜਦੋਂ ਦਾ ਜਨਾਜ਼ਾ ਗਿਆ ਮੇਰੇ ਨਹੀਂ ਆਏ। ਬਿਲਕੁਲ ਮੈਂ ਜਦੋਂ ਆ ਕੇ ਠੀਕ ਹੈ ਨਾ ਮਿਲਿਆ ਜੀ। ਤੁਹਾਡੇ ਆਂਸੂ ਹੈ ਨਹੀਂ ਮੈਂ ਕੁਲਾਂ ਦੇ ਖਤਮ ਤੇ ਬੈਠਾ ਸੀ ਅਗਲੇ ਤੇ ਦਿਨ ਜਦੋਂ ਹਾਂਜੀ ਅਗਲੇ ਦਿਨ ਤੀਸਰੇ ਕੁਲਾਂ ਦੇ ਦਿਨ। ਖਤਮ ਤੀਸਰੇ ਤੇ ਹਾਂ ਮਸਜਿਦ ਦੇ ਵਿੱਚ ਮੈਨੂੰ ਗਾਇਬਾਨਾ ਆਵਾਜ਼ਾਂ ਆਉਂਦੀਆਂ ਸੀ। ਹੂੰ ਮੈਂ ਕੋਈ ਤਸਵੀਰ ਨਹੀਂ ਦੇਖੀ, ਮੈਂ ਕੋਈ ਚਿਹਰਾ ਨਹੀਂ ਦੇਖਿਆ। ਠੀਕ ਆ ਠੀਕ ਹੈ ਨਾ ਜੀ। ਹਾਂਜੀ ਮੈਨੂੰ ਅੱਲਾ ਦੀ ਤਰਫੋਂ ਆਵਾਜ਼ਾਂ ਆਈਆਂ ਜਦੋਂ ਕਾਰੀ ਸਾਹਿਬ ਆਪਣੇ ਦੁਆ ਕਰਾਉਂਦੇ ਸੀ ਦੁਆ ਕਰਾਂ ਕਿ ਠੀਕ ਤੈਨੂੰ ਮੁਬਾਰਕਾਂ ਹੋਣ, ਹੂੰ ਤੇਰਾ ਬੇਟਾ ਸ਼ਹੀਦ ਆ, ਤੂੰ ਗਮ ਨਾ ਕਰੀ। ਔਰ ਸ਼ਹੀਦਾਂ ਦੇ ਨਾਂ ਲਿਖ ਲਿਆ ਸ਼ਹੀਦਾਂ ਦੇ ਵਿੱਚ ਨਾ ਹੋ ਜਾਏਗਾ। ਵਾਹ ਵਾਹ ਮੈਂ ਫਖਰ ਦੇ ਨਾਲੇ ਗੱਲ ਕਰ ਸਕਦਾ ਹਾਂ ਕਿ ਜਿਸ ਦਿਨ ਮੇਰਾ ਬੱਚਾ ਉਠਾਇਆ, ਮੈਂ ਵੀ ਪਿਛਲੀ ਸਭ ਦੇ ਵਿੱਚ ਮੈਂ ਸ਼ਹੀਦਾਂ ਦੇ ਬਾਪ ਦਾ ਦਰਜਾ ਰੱਖਦਾ, ਸੁਭਾਨ ਮੈਂ ਇਹ ਗੱਲ ਕਰ ਸਕਦਾ। ਹੋਰ ਕੋਈ ਨਹੀਂ, ਅੱਲਾਹ ਤਾਲਾ ਹੂੰ ਇਸ ਹੁਕੂਮਤ ਵਕਤ ਨੂੰ ਹਾਂਜੀ ਹਦਾਇਤ ਦੇਵੇ ਕਿ ਆਮੀਨ ਜਿਹੜੇ ਬੱਚੇ ਲੋਕਾਂ ਦੇ ਸ਼ਹੀਦ ਹੋ ਰਹੇ ਨੇ, ਹੁਣ ਵੀ ਸਿੰਧ ਦੇ ਵਿੱਚ, ਬਲੋਚਿਸਤਾਨ ਦੇ ਵਿੱਚ, ਕੱਚੇ ਦੇ ਵਿੱਚ ਆਈਆਂ ਡਾਕੂਆਂ ਨੇ ਸ਼ਹੀਦ ਕਰਦੇ ਨੇ, ਔਰ ਗਾਂ ਇਹਨਾਂ ਨੂੰ ਤਹਫਜ਼ ਦਿੱਤਾ ਜਾਵੇ। ਮੈਂ ਹੋਰ ਕੁਝ ਨਹੀਂ ਕਹਿ ਸਕਦਾ। ਠੀਕ ਹੈ ਨਾ ਜੀ। ਅੱਲਾਹ ਪਾਕ ਤੁਹਾਨੂੰ ਬਾਕੀ ਜੀ ਮੇਰੇ ਭਾਈਜਾਨ ਗੱਲ ਕਰ ਹਾਂਜੀ ਭਾਈ ਹੁਣਾਂ ਨਾਲ ਵੀ ਗੱਲ ਕਰਦੇ ਆ ਜੀ। ਰਜੀਮ ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਮੈਂ ਜਿਸ ਟਾਈਮ ਮੈਨੂੰ ਪਤਾ ਲੱਗਿਆ ਹਾਂ ਸਵਾ 7 ਦਾ ਟਾਈਮ, ਠੀਕ ਬਿਲਕੁਲ ਮੈਂ ਗੇੜਾ ਮਾਰ ਕੇ ਆਇਆ ਪਿੱਛੇ, ਹਾਂ ਬੇਟਾ ਮੇਰਾ ਗਿਆ ਹੈ ਨੱਕੇ ਬੰਨੇ ਲਾ ਕੇ ਨਾ, ਸਾਡੇ ਪਾਣੀ ਚੱਲਦਾ ਸੀ। ਠੀਕ ਇਹ ਮੈਨੂੰ ਕਹਿਣ ਲੱਗਾ ਵੀ ਜਾ ਅੱਬਾ ਤੂੰ ਜਾ ਕੇ ਨਾ ਘਰੋਂ ਨਾਸ਼ਤਾ ਨਹੀਂ ਕਰ। ਅੱਛਾ ਇਹਨੇ ਦੱਸਿਆ ਨਹੀਂ ਤੁਹਾਨੂੰ? ਘਰੋਂ ਗਿਆ ਨਹੀਂ, ਉਦੋਂ ਉਦੋਂ ਇਹਨੂੰ ਵੀ ਨਹੀਂ ਸੀ ਪਤਾ। ਇਹਨੂੰ ਨਹੀਂ ਸੀ ਪਤਾ। ਠੀਕ ਹੋ ਗਿਆ ਜਿਸ ਟਾਈਮ ਮਤਲਬ ਘਰੋਂ ਮੁੰਡੇ ਦਾ ਸਰਵਰ ਦਾ ਫੋਨ ਗਿਆ, ਹਾਂ ਇਹਨੂੰ ਉਸ ਟਾਈਮ ਪਤਾ ਲੱਗ ਗਿਆ ਸੀ। ਠੀਕ ਇਹਨੇ ਮੈਨੂੰ ਕਿਹਾ ਅੱਬਾ, ਹੂੰ। ਮੈਂ ਚਾਬੀ ਲੈ ਕੇ ਨਾ ਮੋਟਰਸਾਈਕਲ ਲੱਗੇ ਤੁਰਨ ਲੱਗਿਆ ਸੀ ਠੀਕ ਘਰ ਨੂੰ ਆਉਣ ਵਾਸਤੇ। ਹੂੰ, ਹੂੰ। ਮੈਨੂੰ ਕਿਹੜਾ ਪਤਾ ਸੀ। ਹੂੰ ਜਿਸ ਟਾਈਮ ਮਤਲਬ ਇਹਨੇ ਦੱਸਿਆ ਮੈਨੂੰ ਅੱਬਾ ਹਾਂਜੀ ਇਹਨੂੰ ਡਾਕੂ ਪੈ ਗਏ, ਠੀਕ ਮੈਂ ਕਿਹਾ ਫੇਰ ਹਾਂ ਮੈਂ ਇਹ ਹੁੰਦਾ ਵੀ ਪੈਸੇ ਪੂਸੇ ਚਲੋ, ਆਪ ਹੀ ਮੈਂ ਕਿਹਾ ਫੇਰ ਹਾਂ। ਮੁੰਡਾ ਚੁੱਪ, ਹਾਂ। ਇਹਨੇ ਨਾ ਫਿਰ ਗੱਲ ਨਹੀਂ ਦੱਸੀ ਓਹ, ਅੱਬਾ ਜਾ। ਉਹ ਮੈਂ ਕਿਹਾ ਆਜੋ ਹੁਣ ਆਪਾਂ ਕੀ ਕਰ, ਆਜੋ ਚਲੀ ਗਏ। ਬਸ ਅਸੀਂ ਘਰੋਂ ਭੱਜ ਰਹੇ ਆ, ਆ ਕੇ ਮਤਲਬ ਦੇਖਿਆ, ਫਿਰ ਰਾਤੀ ਸਾਰਾ ਕੁਝ ਕੀਤਾ। ਹੂੰ, ਅੱਲਾਹ ਪਾਕ ਨੇ ਦੇਖੋ ਬਾਰਿਸ਼ ਕਿੰਨੀ ਸੀ, ਰੱਬ ਨੇ ਟਾਈਮ ਦਿੱਤਾ, ਬਹੁਤ time ਸੋਹਣੇ ਲੱਗਾ। ਮਾਲਕ ਦਾ ਕਰਮ ਹੋਇਆ। ਕੋਈ ਸ਼ੱਕ ਨਹੀਂ। ਜਨਾਜ਼ਾ ਜਿਹੜਾ ਹੋਇਆ ਦੁਨੀਆ ਨੇ ਪਤਾ, ਮੱਲਾ ਜੀ, 64 ਸਾਲ ਮੇਰੀ ਉਮਰ ਆ। ਬਿਲਕੁਲ ਮੈਂ ਜ਼ਿੰਦਗੀ ਦੇ ਵਿੱਚ ਹਾਂਜੀ ਬੜੇ ਬੜੇ ਜਨਾਜ਼ੇ ਪੜ੍ਹੇ, ਲੇਕਿਨ ਇਹ ਜਨਾਜ਼ਾ ਨਹੀਂ। ਨਹੀਂ ਪੜਿਆ ਬਿਲਕੁਲ। ਇਹ ਸ਼ਹੀਦ ਦਾ ਦਰਜਾ ਸੀ। ਸਾਡੇ ਪਿੰਡ ਦਾ ਸਭ ਤੋਂ ਵੱਡਾ ਜਨਾਜ਼ਾ ਦੇਖਿਆ, ਇਹ ਦੇਖ 50 ਤਾਂ ਸਾਡੀ ਵੀ ਹੋ ਗਈ। ਨਹੀਂ ਜੀ, ਸਾਸੀ ਜ਼ਿੰਦਗੀ ਦੀ ਗੱਲ ਆਪਣੀ ਦੀ ਗੱਲ। ਹਾਂ ਬੜੀ ਗੱਲ ਬੜੀ ਗੱਲ। ਔਰ ਹਕੀਕਤ ਆ, ਜਿੰਨੇ ਬੰਦੇ ਬੈਠੇ, ਮੈਂ ਆਪਣੇ ਹੂੰ। ਕੋਲ ਨਹੀਂ ਗੱਲ ਕਰਦਾ, ਹੂੰ। ਦੁਨੀਆ ਨੂੰ ਪਤਾ। ਹੂੰ ਸਾਡਾ ਕਾਰੀ ਸਾਹਿਬ ਨੇ ਹਾਂ। ਇਹ ਗੱਲ ਕਹੀ, ਹਾਂ। ਅਗਰ ਮੈਨੂੰ ਪਤਾ ਲੱਗ ਜਾਂਦਾ, ਹਾਂ ਹਾਂ ਮੈਨੂੰ ਪਤਾ ਲੱਗ ਜਾਂਦਾ ਨਾ ਵੀ ਮਤਲਬ ਹਮਜੀ ਦਾ ਜਨਾਜ਼ਾ ਇੰਨਾ ਹੋਣਾ, ਹਾਂ ਮੈਂ ਸਪੀਕਰ ਦਾ ਇੰਤਜ਼ਾਮ ਨਹੀਂ ਇੰਤਜ਼ਾਮ ਕਰਦਾ। ਕਰਦਾ ਬਿਲਕੁਲ। ਔਰ ਜੇ 6 ਦਾ ਟਾਈਮ ਅਸੀਂ ਰੱਖਿਆ ਸੀ ਨੈਟ ਦੇ ਉੱਤੇ, ਹੂੰ ਉਹ ਫਿਰ 4 ਦਾ ਸਾਨੂੰ ਕਰੋਨਾ ਪੈ ਗਿਆ। 2 ਘੰਟੇ ਪਹਿਲਾਂ। ਹਾਂਜੀ ਹਾਂਜੀ 2 ਘੰਟੇ ਪਹਿਲਾਂ। ਹੂੰ। ਉਹ ਮਤਲਬ ਨਾ ਅਸੀਂ 4 ਟਾਈਮ ਦਾ ਪਿੰਡਾਂ ਸਾਰੇ ਐਲਾਨ ਕਰਾਏ ਸੀ, ਨੈਟ ਤੇ ਦੱਸਿਆ ਸੀ 6 ਵਜੇ ਦਾ ਟਾਈਮ ਸੀਗਾ, 4 ਵਜੇ ਅਸੀਂ ਜਨਾਜ਼ਾ ਕਰਾਇਆ, ਕੋਈ ਮਜਬੂਰੀ ਦੇ ਨਾਲ ਦੁਨੀਆ ਇੰਨੀ ਹੋ ਗਈ ਸੀ, ਹੂੰ ਤਾਂ ਅਸੀਂ ਉਹ ਜਨਾਜ਼ਾ ਕਰਾਇਆ। ਉੱਥੇ ਜਗ੍ਹਾ ਬਿਲਕੁਲ ਹੈ ਨਹੀਂ ਸੀ। ਉਹ ਜੀ ਮੈਂ ਦੱਸਿਆ, ਉਹ ਦਿਖਾਇਆ ਵੀ ਅਸੀਂ। ਉਹ ਹਾਂਜੀ। ਜਿਹੜਾ 4 ਵਜੇ ਦਾ ਕੀਤਾ ਤੁਸੀਂ ਨਹੀਂ ਕੀਤਾ, ਮਾਲਕ ਨੇ ਕੀਤਾ। ਮਾਲਕ ਨੇ ਕੀਤਾ। ਤੁਹਾਨੂੰ ਪਤਾ 6 ਵਜੇ ਕਿੰਨੀ ਬਾਰਿਸ਼ ਸ਼ੁਰੂ ਹੋ ਗਈ? ਹਾਂਜੀ 4 ਮੈਂ- ਤੋਂ ਲੈ ਕੇ 6 ਤੱਕ ਮਾਲਕ ਨੇ ਸਾਨੂੰ ਟਾਈਮ ਮੈਂ ਦਿੱਤਾ। ਕਹਿਣਾ ਜੀ, ਜਿਸ ਟਾਈਮ 3:30 ਵਜੇ ਦੇ ਨਾ 4:30 ਦੇ ਐਲਾਨ ਹੋ ਗਏ ਸੀ ਹਾਂਜੀ ਹਾਂਜੀ ਪਿੰਡ ਚ, ਹਾਂਜੀ ਆਲੇ ਦਾ ਤਾਂ ਮਤਲਬ ਬਾਹਰ ਤਾਂ ਹੈ ਹੀ ਸੀ ਹਾਂਜੀ। 6 ਦਾ ਹੀ, ਇੱਥੇ ਅਸੀਂ 4 ਦਾ ਜਦੋਂ ਐਲਾਨ ਕਰਾਇਆ ਨਾ, ਹੂੰ। ਅਸੀਂ ਸੋਹਣੇ ਮੁਹੰਮਦ ਦਾ ਸਦਕਾ ਕਰਕੇ ਨਾ ਆਪਣੇ ਸੱਲੱਲਾਹੁ ਮਾਲਕ ਮੂਰੇ ਉੱਥੇ ਆ ਦਰਵਾਜ਼ੇ 'ਚ ਬਹਿ ਕੇ ਮੈਂ ਦੁਆ ਹਾਂ ਵੀ ਬਾਰੀ ਤਾਲਾ ਇੰਨੀ ਬਾਰਿਸ਼, ਹਾਂਜੀ 4 ਦਾ ਟਾਈਮ ਆ, ਟਾਈਮ ਕੀ ਰਹਿ ਗਿਆ, ਬਾਰਿਸ਼ ਬਹੁਤ ਹੋ ਗਈ। ਤੂੰ ਹੀ ਆ ਮੇਰੇ ਮਾਲਕਾ, ਹੂੰ ਸਾਡੀ ਅਰਜ਼ ਸੁਣ ਲਾ, ਸਦਕਾ ਸੋਹਣੇ ਮੁਹੰਮਦ ਦਾ ਭਾਈ ਸੱਲੱਲਾਹੁ ਅਲੈਹਿ ਵਸੱਲਮ। ਜਿਹੜੇ 72 ਤਨ ਕਰਬਲਾ ਸ਼ਹੀਦਾਂ ਦਾ ਵਾਸਤਾ ਕਰਕੇ ਮੈਂ ਨਾ ਦੁਆ ਕੀਤੀ, ਅੱਲਾਹ ਪਾਕ ਦੀ ਕੈਸੀ ਮਿਹਰਬਾਨੀ ਬੜੀ ਸੋਹਣੀ ਨਾਲ ਹੀ। ਕਮਾਲ ਹੋ ਗਈ ਉਹ ਕਮਾਲ। ਮੁੰਡਾ ਮੇਰਾ ਭਾਣਜਾ ਬੈਠਾ ਨੇ ਕਿਹਾ ਮਾਮਾ ਬਾਰਿਸ਼ ਰੁਕੀ, ਰੁਕ। ਉਹ ਫਿਰ ਥੋੜੀ ਹੋ ਗਈ, ਹਾਂ ਕਣੀਆਂ ਹੋ ਗਈ, ਹਾਂ ਹਾਂ ਮਿੰਟ 10 ਤੇ 15 ਸੀ,
ਮੈਂ ਕਿਹਾ ਉੱਠ ਖੜੋ ਪੁੱਤ, ਹੁਣ ਦੇਖਦੇ ਕੀ ਹੋ। ਹੂੰ ਹੁਣ ਨਾ ਦੇਖੋ, ਉੱਥੇ ਗਏ ਆ, ਜਿਸ ਟਾਈਮ ਮੈਂ ਨਾ ਹੂੰ ਕਿਹਾ ਵੀ ਚੱਕ ਲਓ, ਹੂੰ ਬਈ ਸਬਰ ਕੋਈ ਨਾ ਕੋਈ ਐ ਨਹੀਂ, ਤੇ ਕੰਮ ਉਹ ਨਹੀਂ ਜਜ਼ਬਾਤ ਆ ਜਾਂਦੇ ਆ, ਪਤਾ ਗੱਲ ਉਹ ਆ। ਭਾਈ ਜਜ਼ਬਾਤ ਆ ਦੇਖੋ, ਜਾਂਦੇ ਆ, ਕੋਈ ਦੇਖੋ, ਗੱਲ ਗੱਲ ਨਹੀਂ, ਆ। ਕੋਈ ਨਹੀਂ, ਕੋਈ ਇਹ ਨਹੀਂ, ਨਹੀਂ ਕੰਮ ਆ ਜਾਂਦੇ ਆ ਸ਼ਹੀਦਾਂ ਜਜ਼ਬਾਤ, ਵਾਸਤੇ ਰੋਇਆ ਨਹੀਂ ਜਾਂਦਾ। ਆ ਜਾਂਦੇ ਆ ਜਜ਼ਬਾਤ ਆ ਜਾਂਦੇ ਆ। ਉੱਥੇ ਰਹਿ ਗਏ ਆ ਜੀ। ਹਾਂ। ਉੱਥੇ ਜਨਾਜ਼ਾ ਪੜਾਇਆ ਗਿਆ, ਹੂੰ ਸਾਡੇ ਤਾਂ ਅੱਗੇ ਜਾਇਆ ਹੀ ਨਹੀਂ ਗਿਆ। ਨਾ ਨਹੀਂ ਜਾਏਗਾ, ਬਿਲਕੁਲ ਠੀਕ। 2-4 ਸਵਾ 5 ਸਵਾ ਮੈਂ ਪਿੱਛੇ ਸੀ, ਹਾਂ ਨਹੀਂ ਰਾਸ਼ੀ ਇੰਨਾ ਸੀਗਾ ਜੀ, ਰਾਸ਼ੀ ਇੰਨਾ ਸੀ। ਔਰ ਮੂੰਹ ਦੇਖਣ ਵਾਸਤੇ ਲੋਕ ਧੱਕੇ ਖਾਂਦੇ ਸੀਗੇ ਵੀ ਇੱਕ ਜ਼ਿਆਰਤ ਕਰ ਲਈਏ ਸ਼ਹੀਦ ਦੀ। ਹਾਂਜੀ, ਲੇਕਿਨ ਜਿੰਨੇ ਬੰਦੇ ਸੀ ਉੱਥੇ, ਹਾਂ ਅਸੀਂ ਹਰ ਬੰਦੇ ਨੂੰ, ਮੇਰਾ ਆਵਾਜ਼ ਬਹਿ ਗਿਆ, ਮਤਲਬ ਆਵਾਜ਼ਾਂ ਮਾਰ, ਹਾਂਜੀ। ਓਏ ਯਾਰ ਪਰੇ ਹੋ ਜਾਓ, ਰਾਹ ਦੇ ਦੋ, ਚੱਲੀ ਜਾਓ ਜੀ। ਅੱਗੇ ਨਹੀਂ, ਜਨਾਜ਼ੇ ਹੁੰਦੇ ਆ ਨਾ, ਹੁੰਦੇ ਆ ਜੀ। ਬੜੇ ਬੜੇ ਜਨਾਜ਼ੇ ਹੁੰਦੇ ਆ, ਹਾਂ। ਉਹ ਲੋਕ ਇੱਕ ਪਾਸੇ ਨਾ ਸੱਜੇ ਪਾਸਿਓਂ ਹੂੰ ਸਰਾਣੇ ਨੂੰ ਤੁਰੀ ਜਾਂਦੇ ਆ, ਬਿਲਕੁਲ ਤੁਰਦੇ। ਪੈਰਾਂ ਨੂੰ ਲਾਈਨ ਵੱਜਦੀ ਆ, ਹਾਂ ਸਰਾਣੇ ਨੂੰ ਤੁਰੀ ਜਾਂਦੇ ਇਹ ਆ। ਤਾਂ ਤੁਰਦੇ ਹੀ ਨਹੀਂ ਸੀ। ਉੱਥੇ ਜਿਹੜਾ ਕੋਈ ਦੇਖ- ਬੰਦਾ ਨਹੀਂ ਹਿੱਲਿਆ। ਹਾਂ ਜੇ ਤੁਰਦੇ ਤਾਂ ਸਾਨੂੰ ਪਤਾ ਨਹੀਂ ਲੱਗਾ, ਦੁਨੀਆ ਹੀ ਇੰਨੀ ਸੀ। ਬਹੁਤ ਦੁਨੀਆ ਸੀ, ਬਹੁਤ ਦੁਨੀਆ ਸੀ। ਉੱਥੋਂ ਫਿਰ ਮੈਂ ਕਿਹਾ ਯਾਰ ਪਤਾ ਨਹੀਂ ਜਗ੍ਹਾ ਘੱਟ ਆ, ਪਿੱਛੇ ਖੜਾ ਸੀ। ਹੂੰ ਮੈਂ ਕਿਹਾ ਪਤਾ ਨਹੀਂ ਜਗ੍ਹਾ ਹੀ ਘੱਟ ਆ। ਜਿਸ ਟਾਈਮ ਮਤਲਬ ਉੱਥੋਂ ਇਧਰ ਜਨਾਜ਼ਾ ਕਰਾਇਆ, ਹਾਂ ਲੇਕਿਨ ਹਿਸਾਬ ਫੇਰ ਵੀ ਉਹੀ, ਉਹੀ ਸੀ, ਇਦਾਂ ਹੀ। ਹਿਸਾਬ ਫੇਰ ਵੀ ਉਹੀ। ਹੂੰ ਫਿਰ ਚੱਕ ਕੇ ਵੀ ਚਲੋ ਬਈ ਤੁਰ ਪੋ। ਹੂੰ ਮੈਂ ਕਿਹਾ ਹੁਣ ਬਹੁਤੀ ਖੁੱਲੀ ਜਗ੍ਹਾ ਤੇ ਰੱਖ ਲਓ। ਆਹੋ ਉੱਥੇ ਵੀ ਰੱਖਿਆ ਗਿਆ, ਉੱਥੇ ਵੀ ਤੰਗ ਹੋ ਗਈ। ਉੱਥੇ ਵੀ ਇਹੀ ਹਿਸਾਬ। ਬਿਲਕੁਲ ਅੱਲਾ ਜਾਣਦਾ ਬਈ, ਪਤਾ ਨੀ ਮਤਲਬ ਪਤਾ ਨਹੀਂ ਦੁਨੀਆ ਕਿੱਥੋਂ ਕਿੱਧਰੋਂ ਦੁਨੀਆ ਆਈ, ਕਿੱਧਰੋਂ, ਪਤਾ ਨਹੀਂ ਸਮਝੋ ਅੱਲਾ ਬਾਹਰ। ਪਾਕ ਦੇ ਫਰਿਸ਼ਤੇ ਸੀ। ਬਿਲਕੁਲ ਇਦਾਂ ਹੀ ਸੀ, ਇਦਾਂ ਹੀ ਸੀ। ਇੰਨੀ ਕੁ ਬਾਰਿਸ਼, ਇੰਨੀ ਗੱਲ ਅੱਲਾ ਪਾਕ ਨੇ ਉੱਥੇ ਸਾਨੂੰ ਟਾਈਮ ਦਿੱਤਾ, ਮਤਲਬ ਕਬਰਸਤਾਨ ਤੱਕ ਜਦ ਹਾਂ। ਲਹਿਜ ਤਾਰ ਦਿੱਤਾ, ਮਿੱਟੀ ਪਾਤੀ, ਮਿੱਟੀ ਦਫਨਾ ਪਾਤੀ, ਫਿਰ ਤਿਆਰੀ ਹੋ ਗਈ, ਦੁਆ ਮੰਗ ਲਈ। ਹੂੰ, ਅਸੀਂ ਮਤਲਬ ਗੱਡੀਆਂ ਚੜ ਗਏ, ਮੈਂ ਤਾਂ ਗੱਡੀ 'ਚ ਮੁੰਡੇ ਲੈ ਕੇ ਆਏ ਨੇ। ਹਾਂ ਹਾਂ ਇਹ ਰਫੀ ਤਾਂ ਉੱਥੇ ਹੀ ਸੀਗਾ। ਹੂੰ ਤਾਂ ਅਸੀਂ ਜਿਸ ਟਾਈਮ ਮਤਲਬ ਘਰ ਆਏ, ਫਿਰ ਬੰਦੇ ਪਤਾ ਨਹੀਂ ਕਿਸ ਨਾਲ ਆਮ ਜਨਾਜ਼ਿਆਂ ਨਾਲ, ਹਾਂਜੀ ਜਿਹੜੇ ਬੰਦੇ ਵਿੱਚ ਬਹੁਤ ਦੁਨੀਆ ਰਹਿ ਜਾਂਦੀ ਹੁੰਦੀ ਆ, ਕੋਈ ਐ ਨੂੰ ਚਲਿਆ ਗਿਆ, ਦੁਨੀਆਦਾਰ ਲੋਕ ਆ ਹਾਂਜੀ ਨਾ, ਹਾਂਜੀ ਜਨਾਜ਼ਾ ਪੜਿਆ ਤੇ ਗਏ। ਹੂੰ ਉੱਥੇ ਇੱਕ ਇੰਨੀ ਕੁ ਦੁਨੀਆ ਸੀ ਨਾ, ਮੂੰਹ ਦੇਖਣ, ਫਿਰ ਮੂੰਹ ਜਨਾਜ਼ਗਾਹ 'ਚ ਜਾ ਕੇ ਦਿਖਾਇਆ। ਦਿਖਾਇਆ, ਠੀਕ ਹੈ ਠੀਕ। ਮੈਂ ਕਿਹਾ ਯਾਰ ਹੁਣ ਆ ਕੰਮ ਕਰ ਲਓ। ਬਿਲਕੁਲ ਬਹੁਤ ਅੱਛਾ ਕੀਤਾ। ਅੱਛਾ ਮੂਹਰੇ ਮੈਂ ਆ ਗਿਆ। ਮੇਰਾ ਸਵਾਲ ਇੱਕ ਹੋਰ ਆ ਜੀ, ਤੁਹਾਡੇ ਜੀ। ਨਾਲ, ਕਿਉਂਕਿ ਤੁਹਾਡਾ ਭਤੀਜਾ ਸੀ ਇਹ ਹਮਜ਼ਾ ਗੁੱਜਰ ਦਾ ਤਾਇਆ ਜੀ ਮਤਲਬ ਭਾਈ ਰਫੀ ਤੋਂ ਵੱਡੇ ਨੇ, ਇਹ ਸਾਡੇ ਵੱਡੇ ਭਾਈ ਨੇ। ਮੈਂ ਸਿਰ ਇਹ ਪੁੱਛਣਾ ਚਾਹਨਾ ਤੁਹਾਨੂੰ ਵੀ ਜਦੋਂ ਉਹ ਆਉਂਦਾ ਸੀ ਘਰ ਜੀ ਗੇੜਾ ਲਾ ਕੇ, ਜਦੋਂ ਜੀ। ਬਾਹਰੋਂ ਆਪਣੀ ਗੱਡੀ ਤੇ ਹੁੰਦਾ ਸੀਗਾ ਆਉਂਦਾ ਸੀ, ਹਾਂਜੀ ਹਾਂਜੀ, ਤੁਹਾਡੇ ਨਾਲ ਉਹਦਾ ਅਖਲਾਕ ਕੈਸਾ ਸੀ? ਮਾਸ਼ਾਅੱਲਾ ਬਹੁਤ ਅੱਛਾ। ਬਹੁਤ ਹੀ ਚੰਗਾ। ਮਿਲਦਾ ਸੀ ਆ ਝੁਕ ਕੇ? ਕੇ ਮਿਲਣਾ। ਹਾਂ ਮੈਂ ਕਹਿਣਾ ਵੀ ਇਹ ਬੱਚੇ ਜਿਹੜੇ ਮੁੰਡੇ ਉਹਦੇ ਦੋਸਤ ਸੀ ਨਾ, ਹਾਂ ਪਤਾ ਹੀ ਨਹੀਂ ਸੀ ਲੱਗਦਾ ਵੀ ਮਤਲਬ ਕਿੰਨੇ ਕਾ ਸਹੀ ਸਹੀ ਉਹਨੂੰ, ਮਤਲਬ ਹੋਰ ਕੋਈ ਗੱਲ ਨਹੀਂ ਸੀ, ਸਿਰਫ ਉਹਨੂੰ ਸ਼ੌਕ ਸੀ। ਹਾਂਜੀ ਆ ਡਰਾਈਵਰੀ ਦਾ ਵੀ ਸ਼ੌਕ ਸ਼ੌਕ ਸੀ, ਠੀਕ ਹੈ। ਬਾਵੇ ਮੈਂ ਸਾਊਦੀ ਅਰਬ ਜਾਣਾ ਟਰਾਲਾ ਚਲਾਉਣਾ, ਆ ਹਾਂਜੀ ਸਾਊਦੀ ਅਰਬ ਜਾਣਾ ਟਰਾਲਾ ਚਲਾਉਣਾ। ਇਹ ਰਫੀ ਨੇ ਬੜਾ ਉਹਨੂੰ ਜ਼ੋਰ ਲਾਇਆ ਅੱਛਾ ਵੀ ਪੁੱਤ, ਉਹ ਜਿਹੜਾ ਸਾਥ ਸੀ ਨਾ ਇਹਦਾ ਛਾਨੀ, ਹਾਂ ਹਾਂ ਉਹਨੇ ਕਿਹਾ ਯਾਰ ਤੈਨੂੰ ਮੈਂ ਗੋਇਰੇ ਰੋਡ ਦੀ ਦੁਕਾਨ ਬਣਾਣਾ, ਗੋਇਰੇ ਬਣਾਣਾ, ਤੈਨੂੰ ਬੱਕਰੀ ਬਣਾਣਾ। ਹੂੰ, ਇਹਨੇ ਕਿਹਾ ਯਾਰ ਅੱਲਾ ਦੀ ਖੈਰ ਆ, ਕੋਈ ਰੌਲਾ ਨਹੀਂਗਾ, ਠੀਕ ਹੈ ਜਿਹੀ ਜੀ ਕਹੇ। ਠੀਕ ਉਹਨੇ ਕਿਹਾ ਕੰਮ ਹੀ ਨਹੀਂ ਕਰਨਾ। ਕੰਮ ਐਡਾ ਵਧੀਆ ਸਿੱਖਿਆ ਨਾ, ਹੂੰ 5-7 ਹਜ਼ਾਰ ਰੁਪਏ ਉਸ ਬੰਦੇ ਨੂੰ ਰੋਜ਼ ਦਾ ਲੱਭਦਾ ਸੀ ਘਰ ਬਹਿ ਕੇ, ਠੀਕ ਹੋ ਗਿਆ, ਠੀਕ ਹੱਕ ਹਲਾਲ। ਬੜੀ ਗੱਲ ਆ, ਬੜੀ ਗੱਲ। ਲੇਕਿਨ ਉਹਨੇ ਕਿਹਾ ਨਹੀਂ ਅੱਬਾ, ਬਾ ਉਹਦਾ ਸ਼ੌਕ ਇਹ ਸੀ, ਨਹੀਂ ਕੰਮ ਕਰਨਾ, ਉਹਦਾ ਸ਼ੌਕ ਸੀ। ਮੈਂ ਜਾਣਾ ਹੀ ਉੱਥੇ। ਹੂੰ ਉਹ ਜਦੋਂ ਫਿਰ ਇੱਥੋਂ ਗੱਡੀ ਲੱਦੀ, ਬੜਾ ਇਹਨਾਂ ਨੇ ਕਿਹਾ ਕੋਈ ਮਤਲਬ ਮੁੰਡਾ ਯਕੀਨ ਖੁਦਾ ਤੇ ਕਰੇ, ਚੰਦ ਦਿਨਾਂ 'ਚ ਹੀ ਜਵਾਨ ਹੋਇਆ। ਹਾਂ ਬਿਲਕੁਲ। ਚੰਦ ਦਿਨਾਂ 'ਚ ਅਸੀਂ ਵੀ ਮਤਲਬ ਇੰਨਾ ਕੁਝ ਕੀਤਾ, ਆ ਕਰਦੇ ਰਹੇ ਆ, ਲੇਕਿਨ ਉਹ ਡਰਾਈਵਰ ਇੱਕ ਰਾਤ 'ਚ ਹੀ ਬਣ ਗਿਆ। ਕੀ ਬਾਤ, ਕੀ ਬਾਤ। ਅੱਲਾ ਜਾਣਦਾ, ਗੱਲ- ਸ਼ੌਕ ਹੀ ਇੰਨਾ। ਸ਼ੌਕ ਹੀ ਇੰਨਾ ਸੀ, ਗੱਲ ਤਾਂ ਸ਼ੌਕ ਦੀ ਆ। ਗੱਲ ਸ਼ੌਕ ਦੀ ਆ। ਇੱਕ ਦਿਨ ਕਲੀਨਰ ਨਹੀਂ ਕੀਤੀ ਉਸ ਬੰਦੇ ਨੇ, ਉਹਨੂੰ ਸ਼ੌਕ ਸੀ, ਇਸ਼ਕ ਸੀਗਾ, ਇਸ਼ਕ ਸੀ। ਆਪਣਾ ਕੰਮ ਕਰਦਾ ਸੀ ਉਹ ਬੜਾ ਸੋਹਣਾ। ਅੱਲਾ ਪਾਕ ਦੀ ਰਜ਼ਾ ਜੀ, ਅਸੀਂ ਤਾਂ ਮੰਨੀ ਬੈਠੇ ਆ, ਉਹ ਮੰਨ ਲੈਣੀ ਆ ਜੀ, ਸ਼ਹੀਦ ਆ, ਫਿਰ ਬਿਲਕੁਲ ਉਹਦਾ ਅੱਲਾ ਪਾਕ ਉਜਰ ਦਊਗਾ। ਅਜਰ ਦੋ ਮੈਂ ਤਾਂ ਜੀ ਇੰਨਾ ਕੁਛ ਹੀ ਜਾਣਦਾ, ਕੋਈ ਵੇਦੂ ਵੱਧ ਮੇਰੇ ਕੋਲ ਗੱਲ। ਬਿਲਕੁਲ ਠੀਕ ਹੈ। ਮੈਂ ਲੋ ਜੀ, ਹੁਣ ਅਸੀਂ ਹਮਜ਼ਾ ਗੁੱਜਰ ਗੋਰਸੀ ਸ਼ਹੀਦ 294 ਗਾਫਬੇਟ ਜ਼ਿਲ੍ਹਾ ਟੋਬਾ ਟੇਕ ਸਿੰਘ ਬੈਠੇ ਆ ਉਹਨਾਂ ਦੇ ਘਰ। ਹੁਣ ਤੁਹਾਡੀ ਕੁਝ ਗੱਲ ਉਹਦੇ ਦੋਸਤਾਂ ਨਾਲ ਵੀ ਕਰਾਉਣੀ ਚਾਹੁੰਦੇ ਆ। ਮਾਂ-ਬਾਪ ਜ਼ਾਹਰ ਮਾਂ-ਬਾਪ ਹੁੰਦੇ ਆ, ਕੁਝ ਗੱਲਾਂ ਹੁੰਦੀਆਂ ਜਿਹੜੀਆਂ ਦੋਸਤਾਂ ਨਾਲ ਸਾਂਝੀਆਂ ਹੁੰਦੀਆਂ, ਕੁਝ ਵਾਲਦੈਨ ਨਾਲ ਹੁੰਦੀਆਂ, ਕੁਝ ਗੱਲਾਂ ਵਾਲਦੈਨ ਨਾਲ ਨਹੀਂ ਸਾਂਝੀਆਂ ਹੁੰਦੀਆਂ, ਉਹ ਦੋਸਤਾਂ ਨਾਲ ਹੁੰਦੀਆਂ, ਜਿਹੜੀਆਂ ਦੋਸਤਾਂ ਨਾਲ ਹੁੰਦੀਆਂ ਵਾਲਦੈਨ ਨਾਲ ਨਹੀਂ ਹੁੰਦੀਆਂ। ਉਹਨਾਂ ਦੇ ਇੱਕ ਦੋਸਤ ਬੈਠੇ ਆ, ਵੈਸੇ ਤਾਂ
ਰਿਲੇਟਿਵ ਵੀ ਹੈ ਨੇ ਆਪਸ ਵਿੱਚ ਹੀ, ਰਿਸ਼ਤੇਦਾਰ ਵੀ ਆ, ਭਾਣਜੇ ਵੀ ਸੀ ਉਹਨਾਂ ਦੇ, ਲੇਕਿਨ ਇਹਨਾਂ ਦੀ ਜ਼ਿਆਦਾ ਦੋਸਤੀ ਸੀ, ਮੈਨੂੰ ਅਕਸਰ ਨਾਲ ਦੇਖਦਾ ਹੁੰਦਾ ਸੀ ਉਹਦੇ। ਤੇ ਹਾਂਜੀ ਹਾਂਜੀ, ਅਸਲਾਮ ਵਾਲੇਕੁਮ ਜੀ। ਕੀ ਨਾਮ ਜਨਾਬ ਤੁਹਾਡਾ? मोहम्मद उस्मान। ਮੁਹੰਮਦ ਉਸਮਾਨ। ਮੁਹੰਮਦ ਉਸਮਾਨ, ਤੁਹਾਡੇ ਨਾਲ ਉਹ ਤਕਰੀਬਨ ਹਮੇਜ ਆ ਤੁਹਾਡਾ, हाँ जी बिल्कुल। ਸਾਲ 2 ਸਾਲ ਦਾ ਫਰਕ ਹੋ ਜੇ ਹੋਇਆ। ਉਹ ਨਾਲ ਤੁਹਾਡੇ ਅਕਸਰ ਰਹਿੰਦਾ ਸੀ, ਤੁਸੀਂ ਉਹਦੇ ਨਾਲ ਰਹਿੰਦੇ ਸੀ। ਨੌਜਵਾਨ ਬੱਚੇ ਸੀ। ਚਲੋ ਅਫਸੋਸ ਤੇ ਹੈ, ਜਿਹੜਾ ਹੈ ਸ਼ਹਾਦਤ ਦਾ ਰੁਤਬਾ ਮਿਲਿਆ, ਇਹ ਵੀ ਬੜਾ ਮਾਣ ਆ ਸਾਨੂੰ, ਸਾਡੇ ਪਿੰਡ ਨੂੰ। ਤੁਸੀਂ ਦੱਸੋ, ਜਦੋਂ ਤੁਹਾਡੇ ਨਾਲ ਰਹਿੰਦਾ ਸੀਗਾ, ਕਿਸ ਕਿਸਮ ਦੀਆਂ ਉਹਦੀਆਂ ਆਦਤਾਂ ਸੀ? ਕਿਹੜੀ ਐਸੀ ਆਦਤ ਜਿਹੜੀ ਤੁਹਾਨੂੰ ਬਹੁਤ ਚੰਗੀ ਲੱਗਦੀ ਹੁੰਦੀ ਸੀ ਉਹਦੀ? ਕੋਈ ਇਸ ਕਿਸਮ ਦੀ ਤੁਸੀਂ ਦੱਸੋ, ਕਿਉਂਕਿ ਤੁਹਾਡੇ ਨਾਲ ਵੀ ਉਹਨੇ ਬਹੁਤ ਵਕਤ ਗੁਜ਼ਾਰਿਆ। ਕੈਸੀ ਸੀ ਉਹਦੀ ਆਦਤ? आदत माशाल्लाह बहुत अच्छी थी, ਅੱਛਾ, बहुत अच्छा इंसान ਸੀਗਾ, ਠੀਕ ਹੋ ਗਿਆ, ਸਾਫ਼ ਦਿਲ ਬੰਦਾ ਸੀ। ਬਿਲਕੁਲ ਠੀਕ। ਠੀਕ ਹੈ। ਸਾਡੇ ਵਿੱਚ ਕੋਈ ਗਲਤੀ ਕੁਤਾਈ ਹੁੰਦੀ ਸੀ, ਕੋਈ ਅਸੀਂ ਕਿਸੇ ਨਾਲ ਬਾਹਰ ਕੋਈ ਬਦਤਮੀਜ਼ੀ ਕਰ ਲੈਂਦੇ ਸੀ, ਜਾਂ ਸਾਡੇ ਵਿੱਚ ਕੋਈ ਐਸੇ ਕੋਈ ਐਬ ਸੀਗਾ ਨਾ, ਹਾਂ, ਸਾਨੂੰ ਸਮਝਾਉਂਦਾ ਹੁੰਦਾ ਸੀ। ਅੱਛਾ, ਠੀਕ ਹੈ। ਠੀਕ ਆ, ਤੇ ਕੋਈ ਐਸੀ ਮਤਲਬ ਗੱਲ ਨਹੀਂ ਸੀ ਉਹਦੇ ਵਿੱਚ, ਕੋਈ ਸਾਫ਼ ਦਿਲ ਬੰਦਾ ਸੀਗਾ। ਬਿਲਕੁਲ। ਠੀਕ ਹੈ, ਸਾਫ਼ ਦਿਲ ਦਾ ਸੀਗਾ, ਯਾਰਾਂ ਦਾ ਯਾਰ ਕੋਈ ਸੀਗਾ। ਕਿਸੇ ਨਾਲ ਕਦੀ ਧੱਕਾ ਨਹੀਂ ਕੀਤਾ ਨਹੀਂ ਸੀ, ਕਰ- ਕੋਈ ਧੋਖਾ ਨਹੀਂ ਸੀ ਕਰਦਾ, ਜਿਹੜੀ ਗੱਲ ਕਰਦਾ ਸੀ ਤੁਹਾਡੇ ਕਹਿਣ ਦਾ ਮਤਲਬ ਸਾਫ਼-ਸਾਫ਼, ਹਾਂਜੀ, ਸਿੱਧੀ-ਸਿੱਧੀ ਬਿਲਕੁਲ ਕਰਦਾ ਹੁੰਦਾ ਸੀਗਾ ਜੀ। ਬਿਲਕੁਲ ਜੀ। ਠੀਕ ਹੋ ਗਿਆ ਜੀ, ਮਾਲਕ ਉਹਦੇ ਦਰਜਾਤ ਬੁਲੰਦ ਕਰੇ ਜੀ, ਅੱਲਾ ਖੈਰ ਕਰੇ। ਕੋਈ ਫੇਰ ਆਪਣਾ ਹੋਰ ਕੋਈ ਐਸੀ ਗੱਲ, ਕੋਈ ਉਹਦੀ ਕੋਈ ਆਦਤ, ਕੋਈ ਖਾਸ? ਖਾਸ ਉਹਦੀ ਆਦਤਾਂ ਸਾਰੀਆਂ ਖਾਸ ਅੱਛੀਆਂ ਸਾਰੀਆਂ ਆਦਤਾਂ ਖਾਸ ਸੀ, ਸੀਗੀਆਂ, ਬਿਲਕੁਲ। ਸਾਰੀਆਂ ਸਾਨੂੰ ਤਾਂ ਅੱਛੀਆਂ। ਸਾਨੂੰ ਤਾਂ ਉਹਦੇ 'ਚ ਕੋਈ ਮਤਲਬ ਅੱਜ ਤੱਕ ਕੋਈ ਬੁਰੀ ਗੱਲ ਨਹੀਂ ਲੱਗੀ। ਹੂੰ, ਠੀਕ ਹੈ। ਠੀਕ ਹੈ, ਸਭ ਅੱਛੀਆਂ ਸੀਗੀਆਂ ਆਦਤਾਂ। ਸ਼ਾਇਦ ਇਸ ਕਰਕੇ ਵੀ ਉਹਨੇ ਜਲਦੀ ਚਲਾ ਜਾਣਾ ਸੀ, ਉਹਨੇ ਆਪਣਾ ਉਹ ਜਿਹੜੀਆਂ ਗੱਲਾਂ ਮਤਲਬ ਕੁਛ ਦਿਨ ਪਹਿਲੇ ਸਾਡੇ ਨਾਲ ਮਤਲਬ ਕਾਨਫਰੰਸ ਕਾਲ ਤੇ ਹਾਂ ਹਾਂ, ਆਪਣੇ ਦੋਸਤੋਂ ਹਰ ਗੱਲਬਾਤ, ਜਿਹੜਾ ਉਹਨੂੰ ਕੋਈ ਜ਼ਿੰਦਗੀ ਮਸਲੇ ਪਰੇਸ਼ਾਨੀ ਸੀ, ਹਰ ਗੱਲਬਾਤ ਸਾਡੇ ਨਾਲ ਸ਼ੇਅਰ ਕੀਤੀ। ਸ਼ੇਅਰ ਕਰਕੇ ਗਿਆ। ਹਾਂਜੀ, ਠੀਕ ਹੋ ਗਿਆ, ਠੀਕ ਹੋ ਗਿਆ। ਜਿਹੜੀ ਮਤਲਬ ਉਹਨੇ ਸਾਨੂੰ ਸਾਰੀ ਹਾਂ। ਜ਼ਿੰਦਗੀ ਨੇ ਨਹੀਂ ਸੀ ਨੇ ਸੁਣਾਈ, ਅੱਛਾ, ਉਹ ਗੱਲਾਂ ਵੀ ਸਾਨੂੰ ਸੁਣਾ ਗਿਆ। ਉਹ ਵੀ ਸੁਣਾ ਗਿਆ, ਯਾਨੀ ਆਪਣੀ ਦਾਸਤਾਨ ਪੂਰੀ ਤੁਹਾਡੇ ਹਵਾਲੇ ਕਰ ਗਿਆ। ਹਾਂਜੀ। ਠੀਕ ਹੋ ਗਿਆ। ਅੱਛਾ, ਜਦੋਂ ਤੁਹਾਨੂੰ ਕਦੋਂ ਪਤਾ ਲੱਗਿਆ ਵੀ ਉਹ ਸ਼ਹੀਦ ਹੋ ਗਿਆ? ਮੈਂ ਇਸਲਾਮਾਬਾਦ ਸੀ। ਤੁਸੀਂ ਇਸਲਾਮਾਬਾਦ ਸੀ? ਹਾਂਜੀ। ਠੀਕ ਆ। ਤੇ ਫੋਨ ਗਿਆ ਤੁਹਾਨੂੰ ਫੋਨ ਜਾਂ ਗਿਆ ਮੈਨੂੰ, ਅੱਛਾ, ਕਿਹਦਾ ਫੋਨ ਗਿਆ? ਭਾਈ ਦਾ ਫੋਨ ਗਿਆ, ਅੱਛਾ ਉਹਨੇ ਦੱਸਿਆ ਅੱਛਾ ਅੱਛਾ, ਕਿ ਵੀ ਆਹ ਮਸਲਾ ਹੋ ਗਿਆ। ਹਾਂਜੀ। ਠੀਕ ਹੋ ਗਿਆ, ਠੀਕ ਹੋ ਗਿਆ। ਤੁਹਾਡੇ ਨਾਲ ਮੈਂ ਇਸ ਕਰਕੇ ਪੁੱਛ ਰਿਹਾ ਵੀ ਤੁਹਾਡੇ ਨਾਲ ਰਿਸ਼ਤੇਦਾਰੀ ਤੋਂ ਜ਼ਿਆਦਾ ਦੋਸਤੀ ਸੀ ਉਹਦੀ, ਹਾਂਜੀ। ਤੇ ਦੋਸਤਾਂ ਦੀ ਬੜੀ ਗੱਲਬਾਤ ਆ। ਤੁਸੀਂ ਖੈਰ ਦੱਸ ਦਿੱਤਾ ਸਾਰਾ ਸਿਲਸਿਲਾ। ਹੋਰ ਕੋਈ ਦੋਸਤ ਅਗਰ ਕੋਈ ਗੱਲਬਾਤ ਕਰਨੀ ਚਾਹੁੰਦਾ, ਇੱਕ ਫੜ ਲਓ, ਹੱਥ ਜੀ ਫੜ ਲਓ। ਹਾਂ, ਇੱਥੇ ਆ ਵੈਸੇ ਕੋਈ ਨਹੀਂ। वालेकुम सलाम जी सर। ਇਹ ਜਿਹੜਾ ਭਾਈ ਹਮਜ਼ਾ ਆਪਣਾ ਗਿਆ, ਤੁਹਾਡਾ ਇਹ ਰਿਸ਼ਤੇਦਾਰ ਨੇ ਆਪਣੇ? ਸ਼ਾਇਦ कजन जी ਨਾਲ ਦੋਸਤੀ ਵੀ ਸੀ? हाँ जी, ज्यादा फ्रेंडशिप ਅੱਛਾ, ਤੁਹਾਨੂੰ ਆਪਣਾ ਕਿੱਥੇ ਰਹਿੰਦੇ ਤੁਸੀਂ? मैं 338 ਦੇ ਵਿੱਚ। 38 ਦੇ ਵਿੱਚ। ਹਾਂਜੀ। ਅੱਛਾ, ਤੁਹਾਨੂੰ ਜਦੋਂ ਪਤਾ ਲੱਗਿਆ, ਕਿਸ ਤਰ੍ਹਾਂ ਪਤਾ ਲੱਗਿਆ? ਸਰ ਮੈਂ ਉਸ ਤੋਂ ਇੱਕ ਦਿਨ ਪਹਿਲੇ, ਯਾਨੀ ਜਿੱਦਣ ਹਮਜ਼ਾ ਭਾਈ ਦੀ ਡੈਥ ਹੋਈ ਆ, ਸ਼ਹੀਦ ਹੋਇਆ ਜਦੋਂ? ਹਾਂਜੀ ਸ਼ਹੀਦ ਹੋਏ ਨੇ ਸਾਡੇ ਹਾਂ। ਭਰਾ, ਹਾਂ, ਉਸ ਤੋਂ ਇੱਕ ਦਿਨ ਪਹਿਲੇ ਮੈਂ ਕੰਮ ਤੋਂ ਆਇਆ ਸੀ ਘਰੇ, ਅੱਛਾ ਤੇ ਸਵੇਰ 7 ਵਜੇ ਦਾ ਟਾਈਮ ਸੀਗਾ। ਅੱਛਾ ਨਾਸ਼ਤਾ ਕਰਨ ਲੱਗਾ ਸੀ, ਅਜੇ ਪਹਿਲੇ ਲੁਕਮੇ ਨੂੰ ਹੱਥ ਪਾਇਆ ਤੇ ਮੈਨੂੰ ਕਾਲ ਆਈ ਆ ਸਾਡੇ ਮੁੰਡੇ ਦੀ, ਅੱਛਾ, ਦੋਸਤ ਫਿਕਰੀ। ਠੀਕ। ਉਹ ਕਹਿੰਦਾ ਅਸਲਾਮ ਵਾਲੇਕੁਮ। ਮੈਂ ਵਾਲੇਕੁਮ ਸਲਾਮ। ਕਹਿੰਦਾ ਯਾਰ ਹਮਜ਼ਾ ਆਪਣਾ ਨਾ, ਯਾਨੀ ਉਸ ਟਾਈਮ ਦੇ ਅਲਫਾਜ਼ ਇਹ ਸੀਗੇ ਵੀ ਉਹ ਫੌਤ ਹੋ ਗਿਆ। ਅੱਛਾ, ਕਿਉਂ ਉਸ ਠੀਕ ਹੈ। ਟਾਈਮ ਇੱਕ ਕੰਡੀਸ਼ਨ ਜਿਹੜੀ ਸੀਗੀ ਉਹ ਸਾਡੀ ਇਸ ਤਰ੍ਹਾਂ ਦੀ ਸੀ ਕਿ ਕਿਸੇ ਨੂੰ ਕੁਝ ਸਮਝ ਨਹੀਂ ਸੀ ਆ ਰਹੀ, ਹਾਂ, ਕਿਉਂ ਇੱਕ ਯੰਗ ਬਿਲਕੁਲ। ਸਾਡਾ ਭਰਾ ਉਹ ਹਾਂ, ਇਸ ਦੁਨੀਆ ਫਾਨੀ ਰੁਖਸਤ ਹੋਇਆ। ਸ਼ੁਰੂ 'ਚ ਗੱਲ ਇੰਨੀ ਕਲੀਅਰ ਵੀ ਨਹੀਂ ਹੁੰਦੀ ਵੀ ਕੀ ਹੋਇਆ, ਹਾਂਜੀ, ਕਿੱਥੇ ਕੀ ਹੋਇਆ। ਹੋਇਆ, ਹੌਲੀ ਹੌਲੀ ਉਹ ਗੱਲ ਹਾਂਜੀ। ਖੁੱਲਦੀ ਆ। ਉਹ ਫਿਰ ਅੱਛਾ, ਜਿਵੇਂ ਜਿਵੇਂ ਵਕਤ ਗੁਜ਼ਰਦਾ ਗਿਆ, ਉਸ ਹਿਸਾਬ ਹਾਂ। ਨਾਲ ਪਤਾ ਲੱਗਦਾ ਗਿਆ ਕਿ ਨਹੀਂ ਸਾਡਾ ਭਰਾ ਮਰਿਆ ਨਹੀਂ, ਉਹ ਸ਼ਹੀਦ ਸ਼ਹੀਦ ਕੀਤਾ ਗਿਆ। ਕੀਤਾ ਗਿਆ। ਠੀਕ ਹੈ, ਫਿਰ ਬਿਲਕੁਲ। ਜਿਸ ਟਾਈਮ ਮੈਨੂੰ ਪਤਾ ਲੱਗਿਆ, ਉਸ ਟਾਈਮ ਮੈਨੂੰ ਇਦਾਂ ਸਮਝ ਆਈ ਸੀਗੀ ਜਦੋਂ ਲੜਕੇ ਨੇ ਕਾਲ ਕੀਤੀ ਵੀ ਆਪਣਾ ਹਮਜ਼ਾ ਪੁਲ ਤੇ ਮਾਰਿਆ। ਅੱਛਾ, ਆ ਡੱਬਾ ਵਾਲੇ ਕੋਲ ਹਾਂਜੀ, ਡੱਬਾਂ ਵਾਲੇ ਪੁਲ ਤੇ। ਲੇਕਿਨ ਜਿਸ ਟਾਈਮ ਮੈਂ ਉਸੇ ਟਾਈਮ ਮੈਂ ਉੱਥੇ ਰੋਟੀ ਛੱਡੀ ਛੱਡੀ, ਜੇ, ਠੀਕ ਹੋ ਗਿਆ। ਛੱਡ ਕੇ ਮੈਂ ਆਪਣੀ ਬਾਈਕ ਕੱਢੀ ਆ, ਬਾਈਕ ਕੱਢ ਕੇ ਮੈਂ ਇੱਥੇ ਮਾਮੂ ਘਰ ਆ ਗਿਆ। ਮੈਂ ਆ ਕੇ ਮੈਂ ਇੱਥੇ ਕੰਡੀਸ਼ਨ ਦੇਖੀ ਸਾਰਿਆਂ ਦੀ, ਮੈਂ ਕਿਹਾ ਸਾਰੇ ਰੋ ਰਹੇ ਆ ਵੀ ਇਹ ਕੋਈ ਹੰਗਾਮੀ ਹਾਲਾਤ, ਜਿਵੇਂ ਬਿਲਕੁਲ। ਜ਼ਿਆਦਾ ਕੋਈ ਡੇਂਜਰਸ ਹੋਇਆ ਕੰਮ। ਠੀਕ ਹੈ। ਮੈਂ ਆ ਕੇ ਮਜ਼ੀਦ ਪੁੱਛਿਆ ਹਮਜ਼ਾ ਦੇ ਜਿਹੜੇ ਇੱਥੇ ਕਜ਼ਨ ਹੈਗੇ ਨੇ, ਹੋਰ ਵੀ ਦੋਸਤ ਅਹਿਬਾਬ, ਉਹਨਾਂ ਨੂੰ ਮੈਂ ਪੁੱਛਿਆ ਕਿ ਕੀ ਮਸਲਾ ਕੀ ਬਣਿਆ ਬਈ। ਕਹਿੰਦੇ ਯਾਰ ਹਮਜ਼ਾ ਨੂੰ ਇਦਾਂ ਇਦਾਂ ਕਰਕੇ ਉੱਥੇ ਕੋਇਟਾ ਸ਼ਹਿਰ ਦੇ ਵਿੱਚ, ਮੂਸਾ ਖੇਲ ਦੇ ਇਲਾਕੇ ਦੇ ਵਿੱਚ, ਕਲਾਤ ਸ਼ਹਿਰ ਦੇ ਵਿੱਚ ਹਮਜ਼ਾ ਨੂੰ ਦਹਿਸ਼ਤਗਰਦਾਂ ਨੇ ਸ਼ਹੀਦ ਕਰ ਦਿੱਤਾ। ਠੀਕ ਹੋ ਗਿਆ, ਠੀਕ। ਹੋਟਲ ਦੇ ਖੜੇ ਬਕਾਇਦਾ ਉਹਨਾਂ ਨੂੰ ਉਹ ਖਾਣਾ ਖਾਣ ਲੱਗੇ ਸੀਗੇ ਆਪਣੇ ਹੋਟਲ ਤੇ, ਦਹਿਸ਼ਤਗਰਦ ਆਏ ਆ। ਉਹ ਸਾਰੇ ਉਸ ਟਾਈਮ ਵਿਚਾਰੇ ਇਹੀ ਸਮਝ ਰਹੇ ਸੀ, ਕਿਸੇ ਨੂੰ ਵੀ ਪਤਾ ਨਹੀਂ ਸੀ ਕਿ ਇਹ
ਚੋਰ ਨੇ ਜਾਂ ਠੀਕ। ਇਹ ਦਹਿਸ਼ਤਗਰਦ ਨੇ, ਠੀਕ ਉਹਨਾਂ ਦੇ ਮਾਈਂਡ ਦੇ ਵਿੱਚ ਕੁਝ ਵੀ ਨਹੀਂ ਸੀ। ਇਹ ਨਹੀਂ ਸੀ ਮਾਈਂਡ 'ਚ ਵੀ ਉਹ ਸਾਨੂੰ ਬਿਲਕੁਲ ਮਾਰ ਦੇਣਗੇ, ਵੀ ਇਹ ਖਤਮ ਮਾਰਨ ਲੁੱਟਣ ਵਾਸਤੇ ਲੁੱਟਣ ਵਾਲੇ ਜਾਂ ਹੁੰਦੇ ਆ। ਚੋਰੀ ਕਰਨ ਵਾਸਤੇ ਆਏ ਆ। ਠੀਕ ਆ, ਠੀਕ। ਉੱਥੇ ਉਹਨਾਂ ਨੇ ਪੁੱਛਿਆ ਵਾ ਬਕਾਇਦਾ, ਹੁਣ ਜਿਵੇਂ ਜਿਵੇਂ ਪਤਾ ਲੱਗ ਰਿਹਾ ਹੂੰ। ਬਈ ਉੱਥੇ ਪੁੱਛਿਆ ਗਿਆ ਵੀ ਹਮਜ਼ਾ ਨੂੰ ਪੁੱਛਿਆ ਜਾਂ ਨਾਲ ਦੇ ਸ਼ਨਾਖਤੀ ਲੜਕੇ ਕਰ ਨੂੰ ਲਏ। ਪੁੱਛਿਆ ਵੀ ਤੁਸੀਂ ਜੀ ਕੌਣ ਹੁੰਦੇ ਆ, ਇਹਨਾਂ ਨੇ ਹੂੰ। ਦੱਸਿਆ ਵੀ ਅਸੀਂ ਪੰਜਾਬੀ ਆ। ਪੰਜਾਬੀ, ਠੀਕ ਆ, ਫਿਰ ਉਸ ਤੋਂ ਬਾਅਦ ਇਹਨਾਂ ਦੇ ਆਈਡੀ ਕਾਰਡ ਲਿੱਤੇ ਗਏ ਇਹਨਾਂ ਤੋਂ। ਠੀਕ ਆ। ਫਿਰ ਜੋ ਆਈਡੀ ਕਾਰਡ ਦੇਖਿਆ ਉਹਨਾਂ ਕਿਹਾ ਪੰਜਾਬੀ ਆ, ਇਹਨਾਂ ਨੂੰ ਪੰਜਾਬੀ ਦੇਖ ਕੇ ਸਾਡੇ ਭਰਾਵਾਂ ਨੂੰ ਸ਼ਹੀਦ ਕੀਤਾ ਗਿਆ ਵਾ। ਠੀਕ ਆ, ਪੰਜਾਬੀ ਹੋਣ ਦੀ ਸਜ਼ਾ ਦਿੱਤੀ ਗਈ ਇਹ ਹੈ। ਪੰਜਾਬੀ ਹੋਣ ਦੀ ਸਾਨੂੰ ਸਜ਼ਾ ਮਿਲੀ ਸਜ਼ਾ ਆ, ਮਿਲੀ। ਲੇਕਿਨ ਅਸੀਂ ਇਹ ਜਿਹੜੀ ਦੁੱਖ ਆ, ਇਹ ਤਕਲੀਫ ਆ, ਅਸੀਂ ਪੂਰੀ ਜ਼ਿੰਦਗੀ ਨਹੀਂ ਭੁੱਲ ਸਕਦੇ। ਨਹੀਂ ਭੁੱਲ ਸਕਦੇ ਇਹ ਬਿਲਕੁਲ। 26 ਅਗਸਤ ਸਾਡੇ ਖੂਨ ਦੇ ਇੱਕ ਇੱਕ ਕਤਰੇ ਦੇ ਉੱਤੇ ਲਿਖੀ ਬਲੈਕ ਗਈ ਆ। ਡੇ ਆ ਜੀ ਸਾਡੇ Black day ਆ ਵਾਸਤੇ, ਸਾਡੇ ਸਿਆਹ ਵਾਸਤੇ। ਦਿਨ ਆ, ਇਸ ਤੋਂ ਸਿਆਹ ਦਿਨ ਕੋਈ ਨਹੀਂ, ਕਿਉਂਕਿ 294 ਬੇਕਸੂਰ ਵਾਸਤੇ ਸਾਡੇ ਸਭ ਤੋਂ ਬੱਚੇ। ਬੜਾ, ਹਾਂਜੀ 294 ਦੇ ਵਿੱਚ ਸਭ ਤੋਂ ਬੜਾ ਬਲੈਕ ਡੇ ਮੈਂ ਇਹੀ ਦੇਖਿਆ ਆਪਣੀ ਜ਼ਿੰਦਗੀ ਦੇ ਵਿੱਚ। ਬਿਲਕੁਲ। ਕਿਉਂਕਿ ਬੇਕਸੂਰ ਆਪਣੀ ਰੋਜ਼ੀ ਰੋਟੀ ਦੀ ਖਾਤਰ ਬੱਚੇ ਘਰਾਂ 'ਚ ਸਾਡੇ ਗਏ। ਹਾਂ, ਸਾਡਾ ਭਰਾ ਹਮਜ਼ਾ ਗਿਆ, ਹੂੰ, ਬਾਈ ਸ਼ਹਿਬਾਜ਼ ਸ਼ਹੀਦ ਹੋਏ, ਉਹ ਗਏ। ਬਿਲਕੁਲ। ਠੀਕ ਹੈ, ਹੋਰ ਵੀ ਇਹਨਾਂ ਰਿਲੇਟਿਵ ਜਿੰਨੇ ਵੀ ਸਾਡੇ ਬਹੁਤ ਸੀਗੇ, ਉਹ ਸਾਰੇ ਐਸੇ ਆ ਗਏ ਨੇ। ਵਿਚਾਰੇ ਜਿਹੜੇ ਗਏ ਆ ਉਸ ਹਾਂਜੀ। ਦਿਨ 26 ਅਗਸਤ ਨੂੰ, ਬਹੁਤ ਸਾਰੀਆਂ ਬਹੁਤ ਕੈਜੂਅਲਟੀਆਂ, ਜ਼ਿਆਦਾ, ਹਾਂਜੀ। ਬੜੇ ਲੋਕ ਮਾਰੇ ਆ ਔਰ ਉਹ ਵਿਚਾਰੇ ਸ਼ਹੀਦ ਹੋਏ ਆ। ਅੱਛਾ, ਤੁਹਾਡਾ ਦੋਸਤ ਸੀਗਾ, ਕੈਸਾ ਦੋਸਤ ਸੀ ਤੁਹਾਡਾ? ਸਰ ਦੋਸਤੀ ਦੀ ਤਾਂ ਤੁਸੀਂ ਕੋਈ ਮਿਸਾਲ ਨਹੀਂ ਮੈਂ ਉਹਦੀ ਦੇ ਸਕਦਾ। ਠੀਕ। ਮੇਰਾ ਜ਼ਿਆਦਾਤਰ ਰਿਲੇਸ਼ਨ ਜਿਹੜਾ ਉਸ ਹਮਜ਼ਾ ਭਾਈ ਨਾਲ ਬਣਿਆ ਨਾ, ਇਹ 6 ਮਹੀਨੇ ਤੋਂ ਤਾਂ ਕੁਛ ਇੰਨੀ ਅਟੈਚਮੈਂਟ ਹੋ ਗਈ ਸੀ ਨਾ ਸਾਡੀ, ਹੂੰ। ਕਿ ਜ਼ਿੰਦਗੀ ਦੀ ਜਿਹੜੀ ਵੀ ਗੱਲ ਸੀ ਮੈਂ ਉਹਦੇ ਨਾਲ ਸ਼ੇਅਰ ਕਰ ਰਿਹਾ ਸੀ, ਉਹ ਠੀਕ। ਆਪਣੀ ਮੇਰੇ ਨਾਲ ਕਰ ਰਿਹਾ ਸੀਗਾ। ਹੂੰ। ਉਸ ਤੋਂ ਪਹਿਲੇ ਅਸੀਂ ਰਿਸ਼ਤੇਦਾਰ ਵੀ ਆ, ਹੂੰ। ਲੇਕਿਨ ਐਜ਼ ਅ ਫਰੈਂਡ ਜ਼ਿਆਦਾ ਸੀ ਇੱਕ ਦੂਜੇ ਨਾਲ। ਰਹਿ ਦੋਸਤੀ ਰਹੇ ਸੀ। ਤੁਹਾਡੀ ਜ਼ਿਆਦਾ ਸੀ, ਹਾਂਜੀ, ਅਟੈਚਮੈਂਟ ਬਹੁਤ ਜ਼ਿਆਦਾ ਅਟੈਚਮੈਂਟ ਸੀਗੀ। ਠੀਕ ਹੋ ਗਿਆ, ਠੀਕ। ਇਸ ਕਰਕੇ ਬਸ ਹਮਜ਼ਾ ਬਾਈ ਨਾਲ ਹੁਣ ਕੁਝ ਪਿਆਰ, ਕੁਝ ਮੁਹੱਬਤ, ਕੁਝ ਗੱਲਾਂ ਬਾਤਾਂ ਜਿਹੜੀਆਂ ਉਹ ਹੁਣ ਜਦੋਂ ਯਾਦ ਕਰਦੇ ਆ ਤੇ ਰਾਤਾਂ ਨੂੰ ਵੀ ਨੀਂਦ ਨਹੀਂ ਆਉਂਦੀ। ਨਹੀਂ ਹੁੰਦੀ, ਦਰੁਸਤ ਆ ਜੀ, ਬਿਲਕੁਲ ਸਹੀ ਗੱਲ ਆ। ਹਾਂਜੀ। ਮੈਂ ਉਹਨਾਂ ਦੇ ਚੋਂ ਟਿਕਟੋਕਰ ਵੀ ਸੀਗਾ। ਹਾਂਜੀ ਮੈਂ ਕੱਲ ਇੱਕ ਸ਼ੇਰ ਮੇਰੀ ਨਜ਼ਰ ਚੋਂ ਗੁਜ਼ਰਿਆ, ਉਹਨੇ ਬਹਿ ਕੇ ਪੜਿਆ ਇੱਕ ਜਗ੍ਹਾ, ਹਾਂਜੀ ਉਹ ਪੰਜਾਬੀ ਸ਼ੇਰ ਉਹਨੇ ਪੜਿਆ, ਮੈਨੂੰ ਯਾਦ ਹੋ ਗਿਆ। ਉਹਨੇ ਕਿਹਾ ਕਰਨਾ ਹੀ ਹੈ ਨਾ ਕਰ ਜਾਂਦੇ ਆ, ਕਰ ਜਾਣ, ਕਰਨਾ ਹੀ ਹੈ ਨਾ ਕਰ ਜਾਂਦੇ ਆ, ਮਰਨਾ ਹੀ ਹੈ ਨਾ ਮਰ ਜਾਂਦੇ ਆ। ਮਰ ਜਾਣ। ਇਹ ਮੈਂ ਸ਼ੇਰ ਕੱਲ ਉਹਦਾ ਸੁਣਿਆ, ਹਾਂ। ਉਹਦੀ ਜ਼ੁਬਾਨੀ ਸੁਣਿਆ। ਮੈਂ ਕਿਹਾ ਯਾਰ ਇਸ ਬੰਦੇ ਨੂੰ ਲੱਗਦਾ ਕੋਈ ਪਹਿਲਾਂ ਹੀ ਨਾ ਉਹ ਮਾਲਕ ਕੁਛ ਵੱਲੋਂ ਐਲਾਮ ਬੰਦੇ ਨੂੰ ਆਉਣ ਲੱਗ ਜਾਂਦਾ ਹਾਂ, ਕਿ ਅਤਾ ਮੇਰੇ ਹੋਈ ਨਾਲ ਹੈ ਗੱਲ, ਅਤਾ ਹੋ ਕਿ ਉਹ ਜਿਹੀਆਂ ਗੱਲਾਂ ਉਹਨੇ ਪਹਿਲਾਂ ਕਰਤੀਆਂ ਜਿਹੜੀਆਂ ਅੱਜ ਸਾਨੂੰ ਯਾਦ ਆਉਂਦੀਆਂ। ਹਾਂਜੀ। ਬਸ ਸਰ ਜਦੋਂ ਲਾਸਟ ਟਾਈਮ ਬਈ ਹਮਜ਼ਾ ਗੱਡੀ ਤੇ ਗਏ ਆ, ਉਸ ਤੋਂ ਤੁਹਾਨੂੰ ਦੱਸਿਆ ਵੀ 2 ਦਿਨ ਪਹਿਲਾਂ ਮੈਂ ਇੱਥੇ ਚਰਨਵਾ ਦੇ ਵਿੱਚ ਆਇਆ ਹੋਇਆ ਸੀਗਾ। ਹਮਜ਼ਾ ਨੇ ਫੋਨ ਕਰਕੇ ਸੱਦੇ, ਕਹਿੰਦਾ ਮੈਂ ਆਇਆ ਹੋਇਆ ਗੱਡੀ ਤੋਂ। ਅਸੀਂ ਇੱਥੇ ਆਏ ਆ ਉਹਦੇ ਕੋਲੇ, ਤੇ ਮੈਨੂੰ ਸਵੇਰ ਦਾ ਟਾਈਮ ਮੈਨੂੰ ਕਹਿ ਰਿਹਾ ਯਾਰ ਆਪਾਂ ਨਾ ਕੋਈ ਟੂਰ ਲੱਭ ਨਹਾਉਣ ਚੱਲੀਏ। ਮੈਂ ਪੰਜਾਬੀ ਚ ਗੱਲ ਕਰ ਰਿਹਾ ਕਿਉਂਕਿ ਇੱਕ ਹਾਂਜੀ। ਆਪਣਾ ਪੰਜਾਬੀ ਕਲਚਰ ਆ, ਇਸ ਕਰਕੇ। ਸਾਡੇ ਨਾਂ ਵੀ ਪੰਜਾਬੀ ਵਿਰਸਾ ਹੀ ਆ, ਸਾਡੇ ਹਾਂਜੀ, ਚੈਨਲ ਪੰਜਾਬੀ ਦਾ ਅਸੀਂ ਵਿਰਸਾ। ਪੰਜਾਬੀ ਚ ਹੀ ਕਰਦੇ ਨੇ। ਹਾਂਜੀ ਬਸ ਹਾਂ। ਇਹੀ ਚੀਜ਼ ਹੈ। ਤੇ ਹਮਜ਼ਾ ਭਾਈ ਨੇ ਮੈਨੂੰ ਜੋ ਕਿਹਾ, ਮੈਂ ਕਿਹਾ ਮੈਂ ਸ਼ੁਗਲ ਦੇ ਨਾਲ ਕਿਹਾ, ਮੈਂ ਕਿਹਾ ਮੇਰੇ ਪਿੰਡ ਟੂਬਲ ਚੱਲਦਾ। ਠੀਕ ਇੰਨੇ ਦੇ ਵਿੱਚ ਉਹ ਕਹਿੰਦਾ ਅੱਜ ਤੇਰੇ ਪਿੰਡ ਹੀ ਨਹਾਉਣ ਜਾ। ਵਾਹ ਜੀ, ਕੀ ਬਾਤ। ਅਸੀਂ ਇੱਥੋਂ ਬਾਈਕ ਕੱਢੇ ਆ, ਮੋਟਰਸਾਈਕਲਾਂ ਕੱਢੀਆਂ ਆਪਣੀਆਂ, ਕੱਢ ਕੇ ਅਸੀਂ ਪਿੰਡ ਚਲੇ ਗਏ, ਉੱਥੇ ਨਹਾਤੇ ਆ ਹਾਂ। ਤੇ ਵੀਡੀਓ ਬਣਾਈਆਂ ਜਿਵੇਂ ਬਣਾਈ ਆ, ਮੈਂ ਯਾਰ ਦੇਖੀ ਆ, ਮੈਂ ਦੇਖੀ ਆ ਟਿਊਬਲ ਚ ਨਹਾਉਂਦੇ ਆ। ਤੇ ਬਸ ਉੱਥੇ ਮੈਨੂੰ ਉਹਦੀ ਆਖਰੀ ਉਹ ਜਿਹੜਾ ਮੁਲਾਕਾਤ ਆ, ਉਹ ਮੈਨੂੰ ਕਹਿ ਰਿਹਾ ਮੈਂ ਚਾਵਲ ਖਾਣੇ, ਮੈਂ ਉਹਨੂੰ ਚਾਵਲ ਬਣਾ ਕੇ ਖਵਾਏ ਉਸੇ ਟਾਈਮ। ਕੀ ਬਾਤ, ਜ਼ਬਰਦਸਤ। ਤੁਸੀਂ ਵੀ ਦੋਸਤੀ ਦੀ ਅੱਛੀ ਮਿਸਾਲ ਕਾਇਮ ਹਾਂਜੀ। ਕੀਤੀ। ਉਹਨੇ ਡਿਮਾਂਡ ਕੀਤੀ, ਉਸੇ ਟਾਈਮ ਲੈ ਗਏ, ਚਾਵਲ ਬਣਾ ਕੇ ਇਕੱਠੇ ਹਾਂਜੀ। ਖਾਦੇ। ਯਾਨੀ ਉਹ ਜਿਹੜੀ ਸ਼ੈ ਤੇ ਮੋਹਰ ਲੱਗੀ ਸੀ ਉਹਨਾਂ ਨੇ ਉਹ ਇਕੱਠੀ ਸਾਡਾ ਕੀਤੀ। ਆਖਰੀ ਖਾਣਾ, ਜ਼ਿੰਦਗੀ ਦਾ ਆਖਰੀ ਖਾਣਾ ਆਖਰੀ ਜੀ, ਹੁਣ ਤੁਹਾਡੇ ਨਾਲ ਉਹਦੇ ਬਹਿ ਕੇ ਵਿੱਚ ਖਾ ਵੀ ਗਿਆ। ਸਾਡੀ ਵੀ, ਅਸੀਂ ਵੀ ਮਜ਼ੀਦ ਕੋਈ ਡਿਮਾਂਡ ਕਰਦੇ ਸੀ ਨਾ ਸਰ। ਉਹਨੇ ਅੱਜ ਤੱਕ ਸਾਨੂੰ ਇਹ ਨਹੀਂ ਸੀ ਕਿਹਾ ਵੀ ਯਾਰ ਮੇਰੇ ਕੋਲ ਅੱਜ ਪੈਸੇ ਹੈ ਨਹੀਂ, ਜਾਂ ਯਾਰ ਮੈਨੂੰ ਆਹ ਪ੍ਰੋਬਲਮ। ਰਾਤ ਦੇ 3 ਵਜੇ ਵੀ ਅਸੀਂ ਭਰਾ ਨੂੰ ਹਾਕ ਮਾਰਦੀ, ਸਾਡੇ ਨਾਲ ਉੱਠ ਕੇ ਤੁਰ ਪੈਂਦਾ ਸੀ। ਬਿਲਕੁਲ ਜੀ, ਅਸੀਂ ਉਹਦੀਆਂ ਇਹ ਗੱਲਾਂ, ਉਹ ਬਾਤਾਂ ਜ਼ਿੰਦਗੀ ਦੇ ਯਾਦ ਭੁਲਾ ਆਉਂਦੀਆਂ ਨਹੀਂ ਸਕਦੇ। ਬਿਲਕੁਲ ਠੀਕ। ਸਾਡੇ ਦਿਲ ਤੇ ਇੱਕ ਜ਼ਖਮ ਹੈ ਇਸ ਟਾਈਮ ਬਹੁਤ ਬੜਾ ਲੱਗਿਆ ਸਰ, ਬਹੁਤ ਬੜੀ ਸੱਟ ਲੱਗੀ ਹੈ। ਬਹਰਹਾਲ ਜੀ, ਗੱਲ ਇਹ ਆ ਵੀ ਦੁੱਖ ਵੱਡਾ ਆ, ਵਕਤ ਥੋੜਾ ਆ। ਜਿੰਨਾ ਵੀ ਅਸੀਂ ਫੋਲੀ ਜਾਈਏ ਦੁੱਖ ਨੇ ਵਧੀ ਜਾਣਾ ਆ। ਵਧਣਾ ਬੇਸ਼ੱਕ। ਲਿਹਾਜ਼ਾ ਮਾਲਕ ਨੇ ਉਹਨੂੰ ਸ਼ਹਾਦਤ ਦਿੱਤੀ ਆ, ਮਾਲਕ ਉਹਦੇ ਸਦਕੇ ਇਹਨਾਂ ਦੇ ਘਰ ਤੇ ਫਜ਼ਲੋ ਕਰਮ ਦੀ ਬਾਰਿਸ਼ ਕਰੇ, ਰਹਿਮਤ ਕਰੇ। ਉਹਦੇ ਸਦਕੇ ਸਾਡੇ ਸਾਰੇ ਪਿੰਡ ਤੇ ਸਾਡੇ ਮੁਲਕ ਤੇ ਰਹਿਮਤ ਕਰੇ। ਆਮੀਨ ਆਮੀਨ ਸੁਮਾ ਆਮੀਨ। ਆਮੀਨ ਯਾ ਰੱਬ। ਤੇ ਸਮੇਟਦੇ ਆ ਜੀ ਗੱਲ ਨੂੰ। ਕਹਿੰਦਾ ਲੈ ਆਓ ਯਾਰ ਹਵਾਲੇ ਰੱਬ ਦੇ ਤੇ ਮੇਲੇ 4 ਦਿਨਾਂ ਦੇ। ਉਸ ਦਿਨ ਈਦ ਮੁਬਾਰਕ ਹੋਸੀ, ਜਿਸ ਦਿਨ ਫੇਰ ਮਿਲ। सुभान अल्लाह। सर यही शेर मैं एक बार पढ़ दूं जी पढ़ो जी पढ़ो। कि ले ओ यार
ਹਵਾਲੇ ਰੱਬ ਦੇ ਵਾਹ ਕੀ ਬਾਤ। ਤੇ ਮੇਲੇ 4 ਦਿਨਾਂ ਦੇ ਵਾਹ ਮਾਸ਼ਾ ਉਸ ਦਿਨ ਈਦ ਮੁਬਾਰਕ ਹੋ ਸੀ ਓਏ ਹਮਜ਼ਾ ਜਿਸ ਦਿਨ ਫੇਰ ਮਿਲਾਂਗੇ ਤੇ ਉਸ ਦਿਨ ਈਦ ਮੁਬਾਰਕ ਹੋ ਸੇ ਓ ਜਿਸ ਦਿਨ ਫੇਰ ਮਿਲਾਂਗੇ ਤੇ ਚੰਗੀ ਮੰਦੀ ਸੱਜਣਾ ਕੋਲੋਂ ਤੇ ਸਵਾਰੀ ਹੋ ਜਾਂਦੀ ਤੇ ਯਾਰ ਯਾਰਾਂ ਦਾ ਵਾਹ ਗਿਲਾ ਨਹੀਂ ਕਰੇ ਦੇ ਵਾਹ ਓਏ ਅਚਲ ਪ੍ਰੀਤ ਜਿਨ੍ਹਾਂ ਦੀ ਕਿਆ ਬਾਤ। ਯਾਰ ਯਾਰਾਂ ਦਾ ਗਿਲਾ ਨਹੀਂ ਕਰੇ ਦੇ ਵਾਹ ਓਏ ਅਚਲ ਪ੍ਰੀਤ ਜਿਨ੍ਹਾਂ ਦੀ ਵਾਹ ਜੀ ਵਾਹ ਕੀ ਬਾਤ ਹੈ। ਲਓ ਜੀ ਇਹ ਸ਼ੇਰ ਨਹੀਂ ਹੈਗੇ, ਇਹ ਦੁੱਖ ਦਰਦ ਦੀ ਦਾਸਤਾਨ ਆ। ਇਹ ਉਹਨਾਂ ਨੇ ਆਪਣੇ ਜਜ਼ਬਾਤ ਸ਼ੇਰਾਂ ਰਾਹੀਂ ਸਾਡੇ ਤੱਕ ਪਹੁੰਚਾਏ ਆ। ਕੋਈ ਸ਼ੱਕ ਨਹੀਂ ਜੀ, ਜਜ਼ਬਾਤ ਤਾਂ ਇਸ ਤੋਂ ਵੀ ਜ਼ਿਆਦਾ ਹੋਣਗੇ। ਸ਼ੇਰ ਤਾਂ ਮੁੱਕ ਜਾਣੇ ਆ, ਪਰ ਜਿਹੜੇ ਅੰਦਰਲੀਆਂ ਠਾਠਾਂ ਆ, ਅੰਦਰਲੇ ਹੋ ਕੇ ਹਮ, ਉਹ ਨਹੀਂ ਮੁੱਕਣੀਆਂ। ਅੱਛਾ, ਹਮਜ਼ੇ ਦੇ ਨਾਲ ਸਾਡੇ ਇੱਕ ਨਹਾਇਤ ਹੀ ਬਹੁਤ ਹੀ ਪਿਆਰੇ, ਬਹੁਤ ਹੀ ਅੱਛੇ ਅਖਲਾਕ ਵਾਲੇ ਦੋਸਤ ਭਾਈ ਸ਼ਵਾਜ਼ ਵੀ ਉਸ ਦਿਨ ਸ਼ਹੀਦ ਹੋਏ ਆ। ਹਾਂਜੀ, ਉਹ ਇਹਨਾਂ ਦੇ ਦੋਸਤ ਵੀ ਸਾਡੇ ਵੀ ਬੜੇ ਅੱਛੇ ਦੋਸਤ ਸੀਗੇ, ਬਹੁਤ ਅੱਛੇ ਦੋਸਤ ਸੀ ਸਾਡੇ। ਉਹ ਵੀ ਸ਼ਹੀਦ ਹੋਏ ਆ ਉਸੇ ਦਿਨ। ਇੱਕੋ ਹੀ ਜਗ੍ਹਾ ਤੇ ਉਹ ਸੀਗੇ, ਇੱਕੋ ਜਗ੍ਹਾ ਤੇ ਉਹਨਾਂ ਦੀ ਸ਼ਹਾਦਤ ਹੋਈ ਆ। ਇਕੱਠੇ ਹੀ ਗਏ ਆ, ਇਕੱਠੇ ਹੀ ਖਾਣਾ ਖਾਧਾ, ਇਕੱਠੇ ਹੀ ਉੱਥੇ ਸ਼ਹੀਦ ਹੋਇਆ। ਹਾਂਜੀ, ਉਹਨਾਂ ਦੇ ਵੀ ਸਾਡੇ ਕੋਲ ਵਾਰਿਸ ਸਾਹਿਬ ਬੈਠੇ ਆ। ਇਹਨਾਂ ਕੋਲ ਅਸੀਂ ਉੱਥੇ ਜਾਣਾ ਸੀ, ਇਹ ਦੂਸਰੇ ਪਿੰਡ ਰਹਿੰਦੇ ਆ, ਤੇ ਇਹਨਾਂ ਕੋਲ ਵੀ ਉੱਥੇ ਜਾਵਾਂਗੇ, ਮਜ਼ੀਦ ਵੀ ਇੰਟਰਵਿਊ ਕਰਾਂਗੇ। ਇਹਨਾਂ ਦੇ ਮਾਮੂ ਸੀਗੇ, ਇਹਨਾਂ ਨਾਲ ਵੀ ਗੱਲਬਾਤ ਕਰਦੇ ਆ, ਤੁਹਾਡੀ ਗੱਲਬਾਤ ਕਰਾਉਨੇ ਆ। ਬਸ ਆਈ ਜਾਣੀ ਆਵਾਜ਼, ਠੀਕ ਹੋ ਗਿਆ। ਹਾਂਜੀ, अस्सलाम वालेकुम। ਵਾਲੇਕੁਮ ਸਲਾਮ। ਕੀ ਨਾਮ ਬੇਟਾ ਤੁਹਾਡਾ? ਹਰੂਨ ਲਿਆਕਤ। ਹਰੂਨ ਲਿਆਕਤ। ਅੱਛਾ, ਇਹ ਭਾਈ ਸ਼ਵਾਜ਼ ਜਿਹੜੇ ਸ਼ਹੀਦ ਹੋਏ ਆ ਉਸ ਦਿਨ, ਉਹ ਵੀ ਟਰੱਕ ਡਰਾਈਵਰ ਸੀ, ਜਾਂਦੇ ਸੀਗੇ। ਜੀ, ਉਹ ਕੀ ਲੱਗਦੇ ਸੀ ਤੁਹਾਡੇ? ਮੇਰੇ ਮਾਮੂ ਸੀ ਬੜੇ। ਬੜੇ ਮਾਮੂ, ਸਕੇ ਮਾਮੂ ਤੁਹਾਡੇ ਜੀ। ਲੱਗਦੇ ਸੀ। ਤੁਹਾਨੂੰ ਕਦੋਂ ਕੁ ਪਤਾ ਲੱਗਿਆ ਕਿ ਉਹਨਾਂ ਨਾਲ ਆ ਕੰਮ ਹੋ ਗਿਆ? ਫੋਨ ਆਇਆ ਜਾਂ ਮਤਲਬ ਇਧਰੋਂ ਫੋਨ ਗਿਆ ਜਾਂ ਕਿਸੇ ਹੋਰ ਨੇ ਕੀਤਾ ਜਿਸ ਦਿਨ ਇਹ ਕੰਮ ਹੋਇਆ 26 ਅਗਸਤ ਨੂੰ? 26 ਅਗਸਤ ਵਾਲੇ ਦਿਨ ਜੀ ਸਾਨੂੰ ਸਵੇਰ ਤਕਰੀਬਨ 6 ਵਜੇ ਕਾਲ ਆਈ ਆ। ਅੱਛਾ। ਉੱਥੇ ਇੱਕ ਉਹਨਾਂ ਦੇ ਨਾਲ ਦਾ ਡਰਾਈਵਰ ਸੀਗਾ, ਹਾਂ, ਉਹਨਾਂ ਦੀ ਕਾਲ ਆਈ ਆ ਮੇਰੇ ਮਾਮੂ ਦੇ ਕਜ਼ਨ ਨੂੰ। ਠੀਕ ਉਹਨਾਂ ਨੇ ਫਿਰ ਮੈਨੂੰ ਕਾਲ ਕੀਤੀ। ਠੀਕ ਆ। ਉਹਨਾਂ ਨੇ ਸਾਫ਼ ਦੱਸਤਾ ਸੀ ਕਿ ਆਹ ਮਸਲਾ ਹੋ ਗਿਆ? ਹਾਂਜੀ, ਉਹਨਾਂ ਨੇ ਸਾਨੂੰ ਸਾਫ਼ ਦੱਸਤਾ ਸੀ, ਲੇਕਿਨ ਘਰ ਕੁਝ ਨਹੀਂ ਸੀ ਦੱਸਿਆ। ਅੱਛਾ ਅੱਛਾ ਅੱਛਾ, ਫਿਰ ਹਮਜ਼ਾ ਦਾ ਵੀ ਦੱਸਤਾ, ਹਮਜ਼ਾ ਵੀ ਸਾਡਾ ਭਰਾ ਸੀਗਾ। ਠੀਕ ਹੋ ਗਿਆ। ਠੀਕ ਹੈ ਤੇ ਇਹ ਜਿਹੜੇ ਸ਼ਵਾਜ਼ ਭਾਈ ਸੀਗੇ, ਜੀ। ਇਹ ਆਪਣੇ ਘਰ ਦੇ ਇਕੱਲੇ ਵਾਹਦ ਕਫੀਲ ਸੀਗੇ, ਕਮਾਉਣ ਵਾਲੇ? ਜੀ, ਕੱਲਾ। ਕਿੰਨੇ ਬੱਚੇ ਇਹਨਾਂ ਦੇ? 2 ਬੇਟੇ, 1 ਬੇਟੀ। ਇੱਕ 3 ਬੇਟੀ। ਬੱਚੇ। ਕੀ ਉਮਰਾਂ ਉਹਨਾਂ ਦੀਆਂ? ਬੜੇ ਬੇਟੇ ਦੀ ਉਮਰ 5 ਸਾਲ ਆ, ਉਸ ਅੱਛਾ। ਤੋਂ ਛੋਟੇ ਦੀ 3.5 ਸਾਲ ਆ, ਬੇਟੀ ਦੀ ਉਮਰ ਸਾਲ ਆ। ਅੱਛਾ ਅੱਛਾ, ਬਹੁਤ ਛੋਟੇ ਬੱਚੇ ਆ ਜੀ, ਆਪਣੇ ਘਰ ਦੇ ਵਾਹਦ ਕਫੀਲ। ਲੇਕਿਨ ਮਾਰਨ ਵਾਲਿਆਂ ਨੂੰ, ਸ਼ਹੀਦ ਕਰਨ ਵਾਲਿਆਂ ਨੂੰ ਇਸ ਗੱਲ ਦੇ ਨਾਲ ਕੋਈ ਨਹੀਂ ਵੀ ਇਹਦੇ ਪਿੱਛੇ ਬੱਚੇ ਆ, ਛੋਟੇ ਆ, ਵਾਹਦ ਕਮਾਉਣੇ ਵਾਲਾ ਘਰ ਦਾ ਕਫੀਲ ਆ। ਮਤਲਬ ਛੋਟੀ ਬੱਚੀ ਉਹਨਾਂ ਨੇ ਦੱਸਿਆ ਕਿ 1 ਸਾਲ ਦੀ ਆ ਉਹਦੀ। ਤੇ ਅੱਲਾ ਵਾਰਿਸ ਆ, ਉਹ ਤੇ ਪਾਲੀ ਜਾਣਾ, ਕੋਈ ਐਸੀ ਗੱਲ ਨਹੀਂ। ਉਹ ਵਾਰਿਸ ਨੇ ਪਹਿਲਾਂ ਹੀ ਇੰਤਜ਼ਾਮ ਕੀਤਾ ਹੁੰਦਾ। ਲੇਕਿਨ ਦੁੱਖ ਇਸ ਚੀਜ਼ ਦਾ ਆਇਆ ਵੀ ਮਰਨ ਵਾਲੇ ਨੂੰ, ਸ਼ਹੀਦ ਹੋਣ ਵਾਲੇ ਨੂੰ ਇਹ ਨਹੀਂ ਪਤਾ ਵੀ ਮੈਨੂੰ ਕਿਉਂ ਕੀਤਾ ਜਾ ਰਿਹਾ, ਮੇਰਾ ਕਸੂਰ ਕੀ ਹੈ। ਜਿਨ੍ਹਾਂ ਨੇ ਕੀਤਾ ਉਹਨਾਂ ਨਾਲ ਵੀ ਕੋਈ ਵੈਰ ਨਹੀਂ, ਕੋਈ ਬੰਨਾ ਸਾਂਝਾ ਨਹੀਂ, ਕੋਈ ਉਹਨਾਂ ਨਾਲ ਦੁਸ਼ਮਣੀ ਨਹੀਂ, ਕੋਈ ਅਦਾਵਤ ਨਹੀਂ। ਉਹਨਾਂ ਨੇ ਵੀ ਬਗੈਰ ਕਿਸੇ ਸੋਚੇ ਸਮਝੋ, ਕਿਉਂਕਿ ਉਹ ਦਹਿਸ਼ਤਗਰਦ ਆ, ਉਹਨਾਂ ਨੇ ਪਿੱਛੋਂ ਆਪਣੇ ਪੈਸੇ ਲਏ ਆ, ਉਹਨਾਂ ਨੇ ਆਪਣੇ ਪੈਸੇ ਹਲਾਲ ਕਰਨੇ ਸੀਗੇ। ਤੇ ਇਹਨਾਂ ਕੋਲ ਅਸੀਂ ਜਾਵਾਂਗੇ, ਮਜ਼ੀਦ ਇੰਟਰਵਿਊ ਉੱਥੇ ਆ ਕੇ ਕਰਾਂਗੇ, ਉਹਨਾਂ ਦੇ ਬੱਚੇ ਵੀ ਤੁਹਾਨੂੰ ਦਿਖਾਵਾਂਗੇ। ਤੇ ਇਸ ਕਰਕੇ ਜਨਾਬ ਬਹੁਤ ਦੁੱਖ ਆ, ਇਹ ਦੁੱਖ ਵਾਲੀ ਗੱਲ ਆ। ਕਲੋਜ਼ ਕਰਦੇ ਆ ਦੁੱਖ ਨੂੰ ਜਿੰਨਾ ਵੀ ਫੋਲ ਲਈਏ। ਬਹਰਹਾਲ ਸਾਡੀ ਉਹਨਾਂ ਵਾਸਤੇ ਦੁਆ ਆ, ਮਾਲਕ ਉਹਨਾਂ ਦੇ ਸਦਕੇ ਸਾਡੀਆਂ ਰਿਹਾਈਆਂ ਕਰੇ। ਆਮੀਨ ਸੁਮਾ ਆਮੀਨ।
ਮਾਲਕ ਉਹਨਾਂ ਦੇ ਬੱਚਿਆਂ ਦੀ ਖੈਰ ਕਰੇ। ਅੱਲਾਹ ਤਾਲਾ ਪਾਲ ਤਾਂ ਜਾਣੇ ਮਾਲਕ ਪਾਲਣੇ ਵਾਲਾ, ਰੱਬ ਕਹਿੰਦੇ ਪਾਲਣੇ ਵਾਲੇ ਨੂੰ ਅੱਲਾਹ ਖੈਰ ਕਰੇਗਾ ਇਨਸ਼ਾਅੱਲਾ। ਤੇ ਕੋਈ ਐਸੀ ਗੱਲ ਨਹੀਂ, ਅੱਲਾਹ ਬਿਹਤਰ ਕਰੇਗਾ। ਬਹਰਹਾਲ ਪੰਜਾਬੀਆਂ ਦੇ ਹੌਸਲੇ ਬੁਲੰਦ ਆ ਇਨਸ਼ਾਅੱਲਾ, ਬਹੁਤ ਬੁਲੰਦ ਆ ਹੌਸਲੇ ਪੰਜਾਬੀਆਂ ਦੇ। ਐਸੀ ਕੋਈ ਗੱਲ ਨਹੀਂ, ਅਸੀਂ ਕੋਈ ਦਿਲ ਛੱਡਣ ਵਾਲੀ ਕੌਮ ਨਹੀਂ। ਅਸੀਂ ਇਹ ਚੀਜ਼ਾਂ ਬਹੁਤ ਪਹਿਲਾਂ ਵੀ ਦੇਖੀਆਂ, ਸੰਨ 47 ਤੋਂ ਸ਼ੁਰੂ ਹੋਈਆਂ ਜਦੋਂ ਦੇ ਅਸੀਂ ਦੇਖਦੇ ਆ ਰਹੇ ਇਹ ਚੀਜ਼ਾਂ, ਤੇ ਇਸ ਕਰਕੇ ਐਸੀ ਕੋਈ ਗੱਲ ਨਹੀਂ, ਅਸੀਂ ਝੱਲ ਲਿਆ ਬਾਹਰ। अस्सलाम वालेकुम जी। कहना जी 76 साल बाद भी दसो केड़ी खुशी कमा लई आ। 76 साल बाद भी दसो केड़ी खुशी कमा लई आ। हजे भी केड़ा चानन होया, हजे भी रात ना काली आ। हजे भी केड़ा चानन होया, हजे भी रात ना काली आ। हजे भी केड़ा जुल्मत मुकी, हजे भी सन 47 आ। सन 47 तो चले हुए पंजाबी विचारे ਮਾਰ ਵੱਢ ਉਦੋਂ ਵੀ ਬੜੀ ਹੋਈ ਆ ਔਰ ਹਲੇ ਤੱਕ ਹੁੰਦੀ ਜਾ ਰਹੀ ਆ। ਪੰਜਾਬੀ ਹੋਣ ਦਾ ਇਹਨਾਂ ਨੂੰ ਮਿਸਾਲ ਤੌਰ ਤੇ ਨਿਸ਼ਾਨਾ ਬਣਾਇਆ ਜਾਂਦਾ, ਇਹਨਾਂ ਨੂੰ ਜ਼ੁਲਮ ਕੀਤਾ ਜਾਂਦਾ ਸਿਰਫ ਇੱਕ ਪੰਜਾਬੀ ਲਫ਼ਜ਼ ਦੇ ਨਾਲ। ਤੇ ਮੈਂ ਪੁੱਛਦਾ ਵੀ ਪੰਜਾਬੀਆਂ ਨੇ ਕੀਤਾ ਕੀ ਹੈ ਤੁਹਾਡੇ ਨਾਲ? ਇੱਕ ਕਹਿੰਦੇ ਪੰਜਾਬ ਵੱਡਾ ਭਾਈ ਆ, ਦੂਏ ਵੱਡੇ ਭਾਈ ਨੂੰ ਜੁੱਤੀਆਂ ਵੀ ਤੁਸੀਂ ਮਾਰਦੇ ਆ ਟਕਾ ਟਕਾ ਕੇ। ਚਲੋ ਅਸੀਂ ਇਹ ਨਹੀਂ ਕਹਿੰਦੇ ਸੂਬੇ ਵਾਲਿਆਂ ਦਾ ਕਸੂਰ ਆ, ਸਵਾਈ ਲੈਵਲ ਤੇ ਅਸੀਂ ਗੱਲ ਨਹੀਂ ਕਰਦੇ। ਇੱਕ ਪਾਕਿਸਤਾਨ ਆ ਦਹਿਸ਼ਤਗਰਦਾਂ ਨੇ ਕੀਤਾ ਆ, ਦਹਿਸ਼ਤਗਰਦਾਂ ਦਾ ਤਾਂ ਵੈਸੇ ਕੋਈ ਈਮਾਨ ਨਹੀਂ ਹੁੰਦਾ। ਸਾਡੇ ਨਾਲ ਮੌਜੂਦ ਨੇ ਰਾਣਾ ਵਕੀਲ ਸਾਹਿਬ, ਮਾਸ਼ਾਅੱਲਾ ਨਾਮ ਵੀ ਇਹਨਾਂ ਦਾ ਵਕੀਲ ਆ ਤੇ ਇਹਨਾਂ ਦਾ ਹੈ ਵੀ ਸ਼ੋਭਾ ਵੀ ਇਹੀ ਆ, ਵਕਾਲਤ ਆ, ਇਸਮੇ ਬਾ ਮੁਸਮਾ ਨੇ। ਇਹਨਾਂ ਦੇ ਵੀ ਬੜੇ ਤਲਕਾਤ ਆ ਇਸ ਫੈਮਿਲੀ ਦੇ ਨਾਲ, ਬਹੁਤ ਜ਼ਿਆਦਾ। ਉਸ ਬੱਚੇ ਨੂੰ ਵੀ ਇਹ ਜਾਣਦੇ ਆ। ਇਹਨਾਂ ਕੋਲੋਂ ਪੁੱਛਦੇ ਆ ਜਨਾਬ ਕਿ ਇਹ ਕੀ ਮਹਿਸੂਸ ਕਰਦੇ ਆ ਤੇ ਕੀ ਕਹਿਣਾ ਚਾਹੁੰਦੇ ਆ। अस्सलाम वालेकुम जी। ਵਾਲੇਕੁਮ ਅਸਲਾਮ ਜੀ ਰਾਣਾ ਸਾਹਿਬ, ਇਹ ਜਿਹੜਾ ਵਾਕਿਆ ਹੋਇਆ ਜ਼ਾਹਰ ਆ ਪੂਰਾ ਪਿੰਡ ਕੀ ਪੂਰੇ ਜਿਸ ਨੂੰ ਪਤਾ ਲੱਗਿਆ, ਬਹੁਤ ਜ਼ਿਆਦਾ ਦੁੱਖ ਵਾਲਾ ਵਾਕਿਆ ਹੈ। ਅਸੀਂ ਬੜੀ ਦੁੱਖ ਵਾਲੀ ਗੱਲ ਮਹਿਸੂਸ ਕਰਦੇ ਹਾਂ, ਦੁੱਖ ਮਹਿਸੂਸ ਕਰਦੇ ਹਾਂ। ਇਹਦੇ ਬਾਰੇ, ਇਸ ਸਾਰੇ ਸਾਨਹੇ ਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ? ਸਭ ਤੋਂ ਪਹਿਲੇ ਤੇ ਮੈਂ ਇਸ ਸਾਨਹੇ ਦੀ ਮੁਜ਼ੰਮਤ ਕਰਦਾ। ਮੇਰੀ ਨਜ਼ਰ ਦੇ ਵਿੱਚ ਇਸ ਤਰ੍ਹਾਂ ਬੇਗੁਨਾਹਾਂ ਨੂੰ ਸ਼ਹੀਦ ਕਰ ਦੇਣਾ ਉਹ ਬਹਾਦਰੀ ਨਹੀਂ ਹੈ, ਇਹ ਬੁਜ਼ਦਲੀ ਹੈ। ਬੇਸ਼ੱਕ। ਫਿਰ ਇਸ ਤਰ੍ਹਾਂ ਕਿ ਜਿਸ ਬੰਦੇ ਦਾ ਕਸੂਰ ਹੀ ਕੋਈ ਨਹੀਂ, ਉਹਨਾਂ ਨੂੰ ਪਤਾ ਹੀ ਨਹੀਂ ਹੈ ਕਿ ਸਾਡੇ ਨਾਲ ਹੋਣੇ ਵਾਲਾ ਕੀ ਆ। ਆਪਣੇ ਬੈਠੇ ਹੋਟਲ ਦੇ ਉੱਤੇ ਰੋਟੀ ਖਾ ਰਹੇ ਸੀ ਤੇ ਦਹਿਸ਼ਤਗਰਦਾਂ ਦੇ ਹਮਲੇ ਦੀ ਭੀਂਟ ਚੜ ਗਏ। ਉਹ ਤੇ ਅਮਰ ਹੋ ਗਏ, ਸ਼ਹੀਦ ਹੋ ਗਏ, ਅੱਲਾ ਨੂੰ ਪਿਆਰੇ ਹੋ ਗਏ। ਲੇਕਿਨ ਪਿੱਛੇ ਇੱਕ ਬਹੁਤ ਬੜਾ ਸਵਾਲ ਛੱਡ ਗਏ ਸਾਡੇ ਵਾਸਤੇ। ਸਾਡੇ ਮੁਲਕ ਦੇ ਵਿੱਚ ਬਦਅਮਨੀ ਕਿਉਂ ਆ? ਸਾਡੇ ਮੁਲਕ ਦੇ ਵਿੱਚ ਤਫਰੀਕ ਕਿਉਂ ਆ? ਸੂਬਾਈ ਲਸਾਨੀਅਤ ਦੀ ਬੁਨਿਆਦ ਦੇ ਉੱਤੇ, ਸੂਬਾਈਅਤ ਦੀ ਬੁਨਿਆਦ ਦੇ ਉੱਤੇ, ਕੌਮੀਅਤ ਦੀ ਬੁਨਿਆਦ ਦੇ ਉੱਤੇ ਤਫਰੀਕ ਕਿਉਂ ਆ? ਜਦੋਂ ਕਿ ਅਸੀਂ ਇੱਕ ਮੁਲਕ ਦੇ ਰਹਿਣੇ ਵਾਲੇ ਆ, ਇੱਕ ਇਸਲਾਮ ਨੂੰ ਮੰਨਣੇ ਵਾਲੇ ਆ, ਇੱਕ ਅੱਲਾ ਨੂੰ ਮੰਨਣੇ ਵਾਲੇ ਆ, ਇੱਕ ਨਬੀ ਨੂੰ ਮੰਨਣੇ ਵਾਲੇ ਆ। ਸਾਡੇ ਦਰਮਿਆਨ ਇਸ ਤਰ੍ਹਾਂ ਦੀ ਇਹ ਤਫਰੀਕ ਕਿਉਂ ਆ? ਅਗਰ ਇਹ ਦੇਖਿਆ ਜਾਵੇ, ਇਸਲਾਮ ਨੇ ਕੋਈ ਐਸਾ ਤਫਰਕਾਬਾਜ਼ੀ ਦੀ ਗੁੰਜਾਇਸ਼ ਨਹੀਂ ਹੈ ਇਸਲਾਮ ਦੇ ਵਿੱਚ, ਨਾ ਕਿਸੇ ਨੂੰ ਕੋਈ ਇਜਾਜ਼ਤ ਆ। ਇੱਕ ਮੁਲਕ ਸਾਡਾ, ਨਾ ਇੱਥੇ ਸੁਬਾਈਅਤ ਦੇ ਲੈਵਲ ਦੇ ਉੱਤੇ ਕੋਈ ਝਗੜਾ ਹੋਣਾ ਚਾਹੀਦਾ, ਨਾ ਲਸਾਨੀਅਤ ਦੀ ਬੁਨਿਆਦ ਦੇ ਉੱਤੇ ਕੋਈ ਝਗੜਾ ਹੋਣਾ ਚਾਹੀਦਾ। ਬੇਸ਼ੱਕ। ਸਾਨੂੰ ਸਾਰਿਆਂ ਨੂੰ ਮਜਮੂਈ ਤੌਰ ਦੇ ਉੱਤੇ ਆਪਣੇ ਮੁਲਕ ਦੇ ਖਾਤਰ, ਇਹਦੀ ਤਰੱਕੀ ਦੇ ਵਾਸਤੇ ਸਾਨੂੰ ਕੰਮ ਕਰਨਾ ਚਾਹੀਦਾ। ਅੱਜ ਤੱਕ ਪੰਜਾਬ ਦੇ ਕਿਸੇ ਵੀ ਵਾਸੀ ਨੇ ਦੂਸਰੇ ਕਿਸੇ ਵੀ ਸੂਬੇ ਦੇ ਬੰਦੇ ਨੂੰ ਕਦੀ ਅੱਜ ਤੱਕ ਨਾ ਉਹਨੂੰ ਕੋਈ ਗਾਲ ਕੱਢੀ, ਨਾ ਅੱਜ ਤੱਕ ਉਹਦੇ ਤੇ ਕੋਈ ਹਮਲਾ ਕੀਤਾ। ਬੇਸ਼ੁਮਾਰ ਸਿੰਧੀ, ਬੇਸ਼ੁਮਾਰ ਬਲੋਚੀ, ਬੇਸ਼ੁਮਾਰ ਪਖਤੂਨਖਵਾ ਦੇ ਲੋਕ ਜਿਹੜੇ ਆ ਸਾਡੇ ਪੰਜਾਬ ਦੇ ਵਿੱਚ ਇੱਥੇ ਆਉਂਦੇ, ਆਜ਼ਾਦਾਨਾ ਕੰਮ ਕਰਦੇ, ਆਪਣੀਆਂ ਪ੍ਰਾਪਰਟੀਆਂ ਬਣਾਈਆਂ ਹੋਈਆਂ। ਅਸੀਂ ਐਜ਼ ਅ ਗੈਸਟ ਉਹਨਾਂ ਨੂੰ ਲੈਣੇ। ਜਦੋਂ ਕਿ ਅਸੀਂ ਨਾ ਸਿੰਧ ਦੇ ਵਿੱਚ ਜਾ ਸਕਦੇ ਆ, KPK ਦੇ ਬਹੁਤ ਸਾਰੇ ਇਲਾਕੇ ਜਿਹੜੇ ਆ ਸਾਡੇ ਵਾਸਤੇ ਰੈੱਡ ਜ਼ੋਨ ਆ। ਇਲਾਕਾ ਗੈਰ ਬਲੋਚਿਸਤਾਨ ਤਾਂ ਸਾਰਾ ਸਾਡੇ ਵਾਸਤੇ ਰੈੱਡ ਜ਼ੋਨ ਆ। ਸਾਡੇ ਸ਼ਨਾਖਤੀ ਕਾਰਡ ਦੇਖ ਕੇ ਸਾਨੂੰ ਮਾਰਿਆ ਜਾਂਦਾ, ਸਾਨੂੰ ਉੱਥੇ ਰਹਿਣ ਨਹੀਂ ਦਿੱਤਾ ਜਾਂਦਾ। ਪ੍ਰਾਪਰਟੀ ਖਰੀਦਣਾ ਜਾਂ ਉੱਥੇ ਕਾਰੋਬਾਰ ਕਰਨਾ ਸਾਡੇ ਵਾਸਤੇ ਤਾਂ ਬਹੁਤ ਮਾਨੀ ਰੱਖਦਾ, ਲੇਕਿਨ ਅਸੀਂ ਉੱਥੇ ਜਾ ਕੇ ਰਹਿ ਨਹੀਂ ਸਕਦੇ, ਉੱਥੇ ਸਫ਼ਰ ਨਹੀਂ ਕਰ ਸਕਦੇ। ਐਸਾ ਇਹ ਕਿਉਂ ਆ? ਇਹਦਾ ਜਵਾਬ ਮੈਂ ਹਕੂਮਤ ਤੋਂ ਮੰਗਦਾ, ਇਹਦਾ ਜਵਾਬ ਇਹਨਾਂ ਸੂਬੇ ਦੇ ਜਿਹੜੇ CMs ਨੇ ਉਹ ਦੇ ਦੇਣ, ਜਾਂ ਸਾਡੀ ਕੌਮ ਮਜਮੂਈ ਤੌਰ ਦੇ ਉੱਤੇ ਸਾਨੂੰ ਦੱਸੇ ਕਿ ਸਾਡਾ ਕਸੂਰ ਕੀ ਹੈ। ਉਹ ਆਣ, ਅਸੀਂ ਵੈਲਕਮ ਕਰੀਏ, ਅਸੀਂ ਜਾਈਏ, ਸਾਡੇ ਉੱਤੇ ਹਮਲੇ ਹੋਣ। ਇਸ ਤਰ੍ਹਾਂ ਤਾਂ ਕਤਲ ਨਹੀਂ ਹੋਣਾ ਚਾਹੀਦਾ ਨਾ। ਜੋ ਵੀ ਹੋ ਰਿਹਾ ਗਲਤ ਹੋ ਰਿਹਾ ਵਾ, ਮੈਂ ਇਹਨੂੰ ਕੰਡੈਮ ਕਰਦਾ। ਦੂਸਰੇ ਨੰਬਰ ਦੇ ਉੱਤੇ ਮੈਂ ਇਹ ਖਾਨਦਾਨ ਜਿਨ੍ਹਾਂ ਦੇ ਬੱਚੇ ਸ਼ਹੀਦ ਹੋ ਗਏ, ਇਹਨਾਂ ਦੇ ਨਾਲ ਤਾਜ਼ੀਅਤ ਕਰਦਾ ਕਿ ਇਹ ਬਹੁਤ ਬੜਾ ਸਾਨਹਾ। ਅੱਲਾਹ ਪਾਕ
ਉਹਨਾਂ ਨੂੰ ਜੰਨਤ ਦੇ ਵਿੱਚ ਆਲਾ ਤੋਂ ਆਲਾ ਮਕਾਮ ਅਨਾਇਤ ਫਰਮਾਵੇ ਆਮੀਨ ਔਰ ਇਹਨਾਂ ਨੂੰ ਸਬਰੇ ਜਮੀਲ ਅਤਾ ਫਰਮਾਵੇ। ਆਮੀਨ ਸਬਰ ਦੇ ਉੱਤੇ ਵੀ ਇੱਕ ਅਜਰ ਹੁੰਦਾ ਵਾ, ਉਹ ਬੇਸ਼ੱਕ। ਅੱਲਾਹ ਪਾਕ ਸਬਰ ਦੇ ਉੱਤੇ ਅਜਰੇ ਅਜ਼ੀਮ ਅਤਾ ਫਰਮਾਵੇ। ਆਮੀਨ। ਲਓ ਜੀ, ਇਹ ਤੁਸੀਂ ਤੁਹਾਨੂੰ ਇਸ ਤੋਂ ਪਹਿਲਾਂ ਜਿਹੜੇ ਬੰਦੇ ਪੜ੍ਹੇ ਲਿਖੇ ਨਹੀਂ ਹੈਗੇ, ਅਨਪੜ੍ਹ ਪੰਜਾਬੀ ਆ, ਮੈਂ ਉਹਨਾਂ ਦੇ ਵੀ ਵਿਊ ਸੁਣਾਏ ਨੇ, ਉਹਨਾਂ ਦੀ ਵੀ ਤੁਹਾਨੂੰ ਗੱਲਬਾਤ ਸੁਣਾਈ ਆ, ਉਹਨਾਂ ਦੇ ਵੀ ਇਹੀ ਵਿਊ ਨੇ। ਇਹ ਵੀ ਪੰਜਾਬੀ ਨੇ, ਇਹ ਪੜ੍ਹੇ ਲਿਖੇ ਨੇ, ਵਕਾਲਤ ਦੇ ਸ਼ੋਬੇ ਤੇ ਫਾਇਜ਼ ਨੇ ਮਾਸ਼ਾਅੱਲਾ, ਹਾਈ ਕੋਰਟ ਦੇ ਵਕੀਲ ਨੇ, ਤੁਹਾਨੂੰ ਇਹਨਾਂ ਦੀ ਗੱਲ ਵੀ ਸੁਣਾਈ ਆ। ਇਹਨਾਂ ਦੀ ਗੱਲ 'ਚ ਕੋਈ ਫਰਕ ਨਹੀਂ, ਯਾਨੀ ਪੰਜਾਬੀ ਦੇ ਦਿਲ ਦੇ ਵਿੱਚ ਕੋਈ ਧੱਸਬ ਨਹੀਂ ਕਿਸੇ ਵਾਸਤੇ, ਕੋਈ ਨਫ਼ਰਤ ਨਹੀਂ ਕਿਸੇ ਵਾਸਤੇ। ਸਾਡੇ ਲਈ ਨਫ਼ਰਤ ਕਿਉਂ ਆ, ਇਹ ਸੋਚਣ ਵਾਲੀ ਗੱਲ ਆ। ਬਾਕੀ ਇਹ 'ਚ ਕੋਈ ਸ਼ੱਕ ਨਹੀਂ ਕਿ ਦਹਿਸ਼ਤਗਰਦਾਂ ਦਾ ਨਾ ਕੋਈ ਦੀਨ ਹੁੰਦਾ, ਨਾ ਕੋਈ ਈਮਾਨ ਹੁੰਦਾ। ਦਾੜੀਆਂ ਵੀ ਹੁੰਦੀਆਂ, ਨਮਾਜ਼ਾਂ ਵੀ ਪੜ੍ਹਦੇ ਆ, ਉੱਤੋਂ ਸਭ ਕੁਝ ਕਰਦੇ ਆ, ਲੇਕਿਨ ਨਾਲ ਚਰਸਾਂ ਵੀ ਵੇਚਦੇ ਆ ਤੇ ਨਾਲ ਕਤਲ ਵੀ ਕਰਦੇ ਆ, ਨਜਾਇਜ਼ ਕਤਲ ਕਰਦੇ ਆ, ਬਿਲਕੁਲ ਨਾ ਹੱਕ ਕਤਲ ਕਰਦੇ ਆ, ਜਿਨ੍ਹਾਂ ਨੂੰ ਅਸੀਂ ਸਾਰੇ ਕੰਡਮ ਕਰਦੇ ਆ ਇਸ ਵਕਤ। ਔਰ ਸਾਡੇ ਪੰਜਾਬੀਆਂ ਦੇ ਹਾਲੇ ਤੱਕ ਦਿਲ ਦੇ ਵਿੱਚ ਯਕੀਨ ਜਾਣੋ ਸਾਰਿਆਂ ਲਈ ਪਿਆਰ ਆ, ਮੁਹੱਬਤ ਆ। ਅਸੀਂ ਇਹ ਚਾਹੁੰਦੇ ਆ ਕਿ ਤੁਸੀਂ ਵੀ ਇਸ ਕਿਸਮ ਦੀ ਸਟੈਪ ਲਓ, ਤੁਸੀਂ ਵੀ ਇਸ ਕਿਸਮ ਦਾ ਸੋਚੋ। ਬਿਲਕੁਲ ਸਹੀ ਫਰਮਾਇਆ, ਜਦੋਂ ਅੱਲਾ ਇੱਕ ਆ, ਰਸੂਲ ਇੱਕ ਆ, ਕੁਰਾਨ ਇੱਕ ਆ, ਖਾਨਾ ਕਾਬਾ ਇੱਕ ਆ, ਸਾਰਾ ਕੁਝ ਇੱਕ ਆ, ਤੇ ਅਸੀਂ ਇੱਕ ਕਿਉਂ ਨਹੀਂ ਹੋ ਸਕਦੇ? ਇਹ ਸੋਚਣ ਵਾਲੀ ਗੱਲ ਆ। ਤੁਸੀਂ ਵੀ ਸੋਚਿਓ, ਅਸੀਂ ਵੀ ਸੋਚਦੇ ਹਾਂ। ਬਹੁਤ ਸ਼ੁਕਰੀਆ। ਅੱਲਾਹ ਹਾਫਿਜ਼।